ਜਿਹੜੇ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਲਮੋਸਟ ਸਾਰੇ ਹੀ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਹੋਮ, ਆਟੋ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਗਿੱਲ ਕਲੋਵਿਸ, ਸਤਨਾਮ ਸਿੰਘ ਯੂਨੀਵਰਸਿਟੀ, ਬੀਸਲਾ ਪਰਿਵਾਰ ਫਰੈਸਨੋ, ਬਿੰਦਰ ਧਾਲੀਵਾਲ ਬੇਕਰਸਫੀਲਡ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਵੈਦਰ ਦੀ ਗੱਲ ਕਰਦੇ ਜਾਈਏ। ਜਿਹੜਾ ਇੰਡੀਆਨਾ ਅਤੇ ਓਹਾਇਓ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਕਹਿੰਦੇ ਆ ਟੋਰਨੈਡੋਜ਼ ਆਏ ਹੈਗੇ ਆ। ਅਤੇ ਇੱਕ 81 ਸਾਲਾਂ ਦਾ ਬੰਦਾ ਜਿਸ ਦਾ ਨਾਮ ਜਿਸ ਦਾ ਨਾਮ ਹਜੇ ਉਹਨੇ ਦੱਸਿਆ ਨਹੀਂ, ਉਹ ਸਲੀਨਾ ਓਹਾਇਓ ਦੇ ਵਿੱਚ ਉਹਦੀ ਜਿਹੜੀ ਮੌਤ ਹੋ ਗਈ ਆ। ਉਹਦੇ ਕਰਕੇ 52 ਦੇ ਕਰੀਬ ਟਵਿਸਟਰਸ ਜਿਹੜੇ ਕਹਿੰਦੇ ਆ ਵੀ 8 US ਦੀਆਂ ਸਟੇਟਸ ਦੇ ਵਿੱਚ ਇਸ ਸੋਮਵਾਰ ਨੂੰ ਆਏ ਹੈਗੇ ਆ। ਓਹਾਇਓ ਦੇ ਵਿੱਚ ਇੰਨਾ ਜ਼ਿਆਦਾ ਡੈਮੇਜ ਹੋਇਆ, ਕਹਿੰਦੇ ਵੀ ਜਿਹੜੀ ਸਨੋ ਨੂੰ ਰਿਮੂਵ ਕਰਨ ਦੇ ਲਈ ਜਿਹੜੀਆਂ ਮਸ਼ੀਨਾਂ ਵਰਤੀਆਂ ਜਾਂਦੀਆਂ, ਉਹ ਜਿਹੜਾ ਆ ਉੱਥੇ ਕੂੜਾ ਕਰਕਟ ਇੰਨਾ ਇਕੱਠਾ ਹੋਇਆ, ਉਸ ਨੂੰ ਰਿਮੂਵ ਕਰਨ ਦੇ ਲਈ ਵਰਤਿਆ ਗਿਆ। ਅਤੇ ਓਹਾਇਓ ਦੇ ਵਿੱਚ 9 ਟੋਰਨੈਡੋਜ਼ ਆਏ ਹੈਗੇ ਆ। 14 ਜਿਹੜੇ ਆ ਉਹ ਇੰਡੀਆਨਾ ਦੇ ਵਿੱਚ ਆਏ ਹੈਗੇ ਆ, ਅਤੇ 10 ਦੇ ਕਰੀਬ ਕੋਲੋਰਾਡੋ 'ਚ, 4 ਇਲੀਨੋਇਸ ਸਟੇਟ ਦੇ ਵਿੱਚ, 5 ਨੇਬਰਾਸਕਾ ਅਤੇ 6 ਆਇਓਵਾ ਅਤੇ 3 ਜਿਹੜੇ ਆ ਉਹ ਮਿਨੇਸੋਟਾ ਦੇ ਵਿੱਚ ਆਏ ਆ। ਬਹੁਤ ਹੀ ਜ਼ਿਆਦਾ ਜਿਹੜਾ ਕਹਿੰਦੇ ਵੀ ਮਾਲੀ ਨੁਕਸਾਨ ਬਹੁਤ ਜ਼ਿਆਦਾ ਇਹਨਾਂ ਜਿਹੜੀਆਂ ਸਟੇਟਸ ਆ ਉੱਥੇ ਹੋਇਆ ਹੈਗਾ ਆ। ਜੀ ਬਿਲਕੁਲ। ਦੇਖੋ, ਇਹ ਮੌਸਮ ਤਾਂ ਹੈ ਨਹੀਂ ਆ ਇਸ ਤਰੀਕੇ ਦਾ, ਪਰ ਅੱਜ ਦੇ ਜਿਹੜੇ ਯੁੱਗ ਦੇ ਵਿੱਚ ਇੱਦਾਂ ਹੀ ਲੱਗ ਰਿਹਾ ਹਰਜੋਤ ਸਿੰਘ ਜੀ, ਮੌਸਮਾਂ ਦੀ ਜਿਹੜੀ ਰੁੱਤ ਹੁੰਦੇ ਸੀਗੇ ਉਹ ਬਿਲਕੁਲ ਚੇਂਜ ਹੋ ਚੁੱਕੀ ਹੈ, ਜਿਨ੍ਹਾਂ ਨੂੰ ਸੀਜ਼ਨ ਆਖਦੇ ਨੇ। ਸੋ ਬੜਾ ਜਿਹੜਾ ਫਰਕ ਆ, ਇਹ ਜਿਹੜਾ ਕਲਾਈਮੇਟ ਚੇਂਜ ਦਾ ਕਿਤੇ ਨਾ ਕਿਤੇ ਜਿਹੜਾ ਪੈ ਰਿਹਾ ਆ। ਉਹਨਾਂ ਥਾਵਾਂ ਦੇ ਉੱਤੇ ਟੋਰਨੇਡੋ ਆ ਰਹੇ ਆ ਜਿੱਥੇ ਇਹਨਾਂ ਸਮਿਆਂ ਦੇ ਵਿੱਚ ਨਹੀਂ ਹੁੰਦੇ। ਆਪਣੇ ਇੱਥੇ ਆਪਾਂ ਦੇਖ ਰਹੇ ਹਾਂ ਵੀ ਕਿੱਦਾਂ ਲਗਾਤਾਰ ਮੀਂਹ ਦਾ ਮੌਸਮ, ਮਾਹੌਲ ਜਿਹੜਾ ਹੈ ਉਹ ਬਣਿਆ ਪਿਆ ਹੈ। ਬਹੁਤ ਘੱਟ ਜਿਹੜਾ ਇੱਦਾਂ ਦੇਖਿਆ ਜਾਂਦਾ ਸੀਗਾ। ਪਿਛਲੇ ਸਾਲ ਵੀ ਥੋੜ੍ਹਾ ਲੇਟ ਤੱਕ ਆਏ ਮੀਂਹ, ਅਤੇ ਲੇਟ ਤੱਕ ਹੀ ਜਿਹੜੇ ਚੱਲੇ ਆ। ਸੋ ਇਹ ਬੜੀ ਇੱਕ ਸਮੱਸਿਆ ਆ ਅਤੇ ਇੱਕ ਮਾੜੀ ਗੱਲ ਆ। ਅਤੇ ਅਫਸੋਸ ਵਾਲੀ ਗੱਲ ਇਹ ਹੁੰਦੀ ਆ ਹਰਜੋਤ ਸਿੰਘ ਜੀ ਵੀ ਜਿਹੜਾ ਇਹ ਕਲਾਈਮੇਟ ਚੇਂਜ ਨੂੰ ਜਿਹੜਾ ਡਿਨਾਈ ਕਰਦੇ ਨੇ ਬਹੁਤ ਸਾਰੇ ਲੋਕ, ਉਹ ਗਾਂਹ ਤੋਂ ਗਾਂਹ ਹੀ ਜਿਹੜਾ ਆ ਉਹ ਵੱਧਦੇ ਜਾ ਰਹੇ ਆ। ਇੱਕ ਵਾਕਿਆਤ ਜਿਹੜਾ ਆ ਉਹ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦੇ ਆ। ਵਾਸ਼ਿੰਗਟਨ DC ਦੇ ਵਿੱਚ ਕਹਿੰਦੇ ਵੀ ਜੇ ਗਲੋਬਲ ਵਾਰਮਿੰਗ ਆ, ਅਤੇ ਇੱਕ ਜਿਹੜਾ ਉੱਥੇ ਦਾ ਸੈਨੇਟਰ ਸੀਗਾ ਹੱਥ ਦੇ ਵਿੱਚ ਬਰਫ਼ ਦਾ ਗੋਲਾ ਫੜ ਕੇ ਲੈ ਗਿਆ, ਕਹਿੰਦਾ ਬਰਫ਼ ਪੈਂਦੀ ਆ, ਤੁਸੀਂ ਗਲੋਬਲ ਵਾਰਮਿੰਗ ਦੀਆਂ ਗੱਲਾਂ ਕਰੀ ਜਾਂਦੇ ਆ। ਪਰ ਗਲੋਬਲ ਵਾਰਮਿੰਗ ਦੇ ਕਰਕੇ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ, ਉਹਨਾਂ ਥਾਵਾਂ ਦੇ ਉੱਤੇ ਵੱਧ ਮੀਂਹ ਪੈ ਰਹੇ ਨੇ, ਜ਼ਿਆਦਾ ਗਰਮੀ ਹੋ ਰਹੀ ਆ। ਜੇ ਉਹਨਾਂ ਮੌਸਮਾਂ ਦੇ ਵਿੱਚ, ਉਹਨਾਂ ਰੁੱਤਾਂ ਦੇ ਵਿੱਚ ਜਿਹੜੀਆਂ ਤਬਦੀਲੀਆਂ ਦੇਖੀਆਂ ਜਾ ਰਹੀਆਂ, ਉਹ ਸਾਰੀਆਂ ਇਸੇ ਦਾ ਹੀ ਇੱਕ ਕਾਰਨ ਹੈਗਾ ਆ। ਅਤੇ ਓਵਰਆਲ ਜਿਹੜਾ ਇਹ ਖਤਰੇ ਦੀ ਘੰਟੀ ਆ। ਪਰ ਅਫਸੋਸ ਆ ਵੀ ਜਿਹੜੇ ਪੋਲੀਟੀਸ਼ੀਅਨ ਆ ਉਹ ਇਸ ਚੀਜ਼ ਨੂੰ ਮੰਨਣ ਦੇ ਲਈ ਤਿਆਰ ਨਹੀਂ ਆ। ਖਾਸ ਕਰਕੇ ਜਿਹੜੇ ਆ ਰਾਈਟ, ਜਿਹੜੇ ਆ ਕੰਜ਼ਰਵੇਟਿਵ ਆ, ਰਿਪਬਲਿਕਨਸ ਆ, ਉਹ ਬਿਲਕੁਲ ਇਸ ਚੀਜ਼ ਤੋਂ ਜਿਹੜਾ ਉਹ ਡਿਨਾਈ ਕਰਦੇ ਆ। ਜਦ ਕਿ 99% ਜਿਹੜੇ ਸਾਇੰਸਦਾਨ ਆ ਉਹ ਇਸ ਚੀਜ਼ ਉੱਤੇ ਐਗਰੀ ਕਰ ਰਹੇ ਆ ਵੀ ਇਨਸਾਨੀ ਜਿਹੜੀਆਂ ਹਰਕਤਾਂ ਦੇ ਕਰਕੇ ਜਿਹੜਾ ਕਲਾਈਮੇਟ ਆ ਉਹ ਚੇਂਜ ਹੋ ਰਿਹਾ ਆ। ਜੀ। 40 ਦੇ ਕਰੀਬ ਜਿਹੜੇ ਲੋਕ ਆ ਡੇਟਨ ਓਹਾਇਓ ਦੇ ਵਿੱਚ, ਉਹਨਾਂ ਨੂੰ ਟਰੀਟ ਕੀਤਾ ਗਿਆ ਕਿਉਂਕਿ ਉਹਨਾਂ ਦੇ ਸੱਟਾਂ ਲੱਗ ਗਈਆਂ ਸੀ ਹਸਪਤਾਲ ਦੇ ਵਿੱਚ। ਅਤੇ ਉੱਥੇ ਦੇ ਮੇਅਰ ਜਿਹੜੇ ਹੈਗੇ ਆ ਨੈਨ ਵੈਲੇ, ਉਹਨਾਂ ਨੇ ਇਹ ਕਿਹਾ ਵੀ ਸਾਡੇ ਨਾਲ ਪਹਿਲਾਂ ਵੀ ਇੱਦਾਂ ਹੁੰਦਾ ਰਿਹਾ, ਪਰ ਅਸੀਂ ਇਸ ਵਾਰੀ ਫੇਰ ਇਸ ਨੂੰ ਜਿਹੜਾ ਸਹਿ ਲਵਾਂਗੇ। ਅਤੇ 60,000 ਦੇ ਕਰੀਬ ਜਿਹੜੇ ਲੋਕਾਂ ਦੇ ਘਰ ਅਤੇ ਜਿਹੜੇ ਬਿਜ਼ਨਸ ਹੈਗੇ ਆ ਓਹਾਇਓ ਸਟੇਟ ਦੇ ਵਿੱਚ, ਜਿਹੜੇ ਮੰਡੇ ਨੂੰ ਬਿਜਲੀ ਤੋਂ ਬਿਨਾਂ, ਪਿਛਲੇ ਜਿੱਦਾਂ ਕੱਲ੍ਹ ਬਿਜਲੀ ਤੋਂ ਬਿਨਾਂ ਸੀਗੇ। ਅਤੇ ਨੈਸ਼ਨਲ ਵੈਦਰ ਸਰਵਿਸ ਜਿਹੜੀ ਆ, ਉਹਨਾਂ ਨੇ ਕਿਹਾ ਵੀ ਸਭ ਤੋਂ ਵੱਡਾ ਅਤੇ ਖਤਰਨਾਕ ਟੋਰਨੈਡੋ ਜਿਹੜਾ ਆ ਉਹ ਸੋਮਵਾਰ ਰਾਤ ਨੂੰ ਸਿਟੀ ਆਫ ਟ੍ਰੌਟਵੁੱਡ ਜਿਹੜਾ ਹੈਗਾ ਗ੍ਰੇਟਰ ਡਿਊਟਨ ਏਰੀਆ, ਉੱਥੇ ਆਇਆ ਹੈਗਾ ਆ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਜਿਹੜਾ ਸੁਪਰੀਮ ਕੋਰਟ ਨੇ ਹਾਲ ਦੀ ਘੜੀ ਜਿਹੜਾ ਅਬੋਰਸ਼ਨ ਦਾ ਜਿਹੜਾ ਕੇਸ ਆ ਉਹ ਲੈਣ ਤੋਂ, ਖਾਸ ਕਰਕੇ ਇੱਕ ਆਈ ਥਿੰਕ ਇੰਡੀਆਨਾ ਦਾ ਜਿਹੜਾ ਅਬੋਰਸ਼ਨ ਰਿਸਟ੍ਰਿਕਸ਼ਨ ਆ ਉਹ ਲੈਣ ਤੋਂ, ਆਪਣੇ ਡਾਕਟ ਦੇ ਵਿੱਚ ਲੈਣ ਤੋਂ ਇਨਕਾਰ ਕਰ ਦਿੱਤਾ ਸੀਗਾ।
ਤੇ ਜਿਹੜਾ ਪੁਰਾਣਾ ਨਤੀਜਾ ਆ ਉਸ ਦੇ ਅਨੁਸਾਰ ਹੀ ਜਿਹੜਾ ਕੰਮ ਆ ਉਹ ਚੱਲਦਾ ਰਹੇਗਾ। ਪਰ ਕਹਿੰਦੇ ਵੀ ਜਿਹੜਾ ਫੀਟਲ ਬਰੀਅਲ ਉਸ ਦਾ ਉਹ ਹੁਣ ਇੱਕ ਕਾਨੂੰਨ ਜਿਹੜਾ ਉਹ ਬਣ ਚੁੱਕਾ ਆ। ਕਾਫੀ ਲੰਬੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਵੀ ਇਸ ਦਾ ਮਸਲਾ ਜਿਹੜਾ ਉਹ ਚੱਲਦਾ ਜਾ ਰਿਹਾ ਆ। ਸੁਪਰੀਮ ਕੋਰਟ ਦੇ ਸਾਹਮਣੇ ਜਿਹੜੇ ਪੁਰਾਣੇ ਅਬੋਰਸ਼ਨ ਦੇ ਪ੍ਰੈਸੀਡੈਂਟ ਕੇਸ ਹੈਗੇ, ਜਿਸ ਦੇ ਵਿੱਚ ਸਭ ਤੋਂ ਅਹਿਮ ਰੋ ਵਰਸਿਸ ਵੇਡ ਜਿਹੜਾ ਆ ਉਹ ਹੈਗਾ ਆ, ਜਿਸ ਦੇ ਵਿੱਚ ਉਦੋਂ ਇਜਾਜ਼ਤ ਅਬੋਰਸ਼ਨ ਦੀ ਜਿਹੜੀ ਆ ਉਹ ਮਿਲੀ ਸੀਗੀ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਥੇ ਕੀ ਬਣਦਾ ਆ। ਇਹ ਜਿਹੜਾ ਇੰਡੀਆਨਾ ਦਾ ਹੁਣ ਮੌਜੂਦਾ ਕੇਸ ਜਿਹੜਾ ਸੁਪਰੀਮ ਕੋਰਟ ਦੇ ਵੱਲ ਨੂੰ ਗਿਆ ਸੀ, ਉਹ ਜਿਹੜੇ ਇਸ ਟਾਈਮ ਉਪ ਰਾਸ਼ਟਰਪਤੀ ਆ ਅਤੇ ਉਸ ਟਾਈਮ ਦੇ ਉੱਤੇ ਗਵਰਨਰ ਰਹੇ ਇੰਡੀਆਨਾ ਦੇ ਮਾਈਕ ਪੈਂਸ, ਉਹਨਾਂ ਨੇ ਮਾਰਚ 2016 ਦੇ ਵਿੱਚ ਇਸ ਦੇ ਉੱਤੇ ਦਸਤਖਤ ਕਰ ਦਿੱਤੇ ਸੀਗੇ। ਅਤੇ ਇਸ ਦੇ ਉੱਤੇ ਬਲੋਕ ਆ ਉਹ ਪਿਛਲੇ ਸਾਲ 7th ਸਰਕਟ ਕੋਰਟ ਆਫ ਅਪੀਲਸ ਆ ਉਹਨਾਂ ਦੇ ਦੁਆਰਾ ਲਗਾ ਦਿੱਤਾ ਗਿਆ ਸੀਗਾ। ਸੋ ਹੁਣ ਆਪਣੇ ਡਿਸੀਜਨ ਦੇ ਵਿੱਚ ਜਿਹੜੇ ਆ ਉਸ ਟਾਈਮ ਦੇ ਉੱਤੇ ਜੱਜ ਵਿਲੀਅਮ ਬੋਰ ਉਹਨਾਂ ਨੇ ਇਹ ਕਿਹਾ ਸੀਗਾ ਵੀ ਇਹ ਜਿਹੜੀਆਂ ਪ੍ਰੋਵੀਜ਼ਨਸ ਹੈਗੀਆਂ ਆ ਵੀ ਕਈ ਔਰਤਾਂ ਨੂੰ ਅਬੋਰਸ਼ਨ ਜਿਹੜਾ ਉਹ ਚਾਹੁੰਦੀਆਂ ਨੇ ਕਰਾਉਣਾ, ਉਹਨਾਂ ਦੇ ਉੱਤੇ ਜਿਹੜੀ ਰੋਕ ਲਾਈ ਜਾਂਦੀ ਆ, ਉਹ ਜਿਸ ਤਰੀਕੇ ਦੇ ਨਾਲ ਇਸ ਟਾਈਮ ਮੌਜੂਦਾ ਚੱਲ ਰਹੀ ਆ ਉਹੀ ਹੈਗਾ ਆ, ਅਤੇ ਜਿਹੜਾ ਬਲੋਕ ਆ ਉਹ ਲੱਗਾ ਰਹੇਗਾ। ਸੋ ਇਹ ਹੁਣ ਹਰਜੋਤ ਸਿੰਘ ਜੀ ਬਹੁਤ ਅਹਿਮ ਮਸਲਾ ਜਿਹੜਾ ਆ, ਚੁਣਾਵੀ ਮੁੱਦਾ ਤਾਂ ਬਣਿਆ ਆ, ਅਤੇ ਇੱਕ ਲੀਗਲ ਪ੍ਰੈਸੀਡੈਂਟ ਵੀ ਇਸ ਦੇ ਕਰਕੇ ਜਿਹੜਾ ਉਹ ਨਵਾਂ ਆ ਸਕਦਾ ਆ ਵੀ ਕੀ ਸੁਪਰੀਮ ਕੋਰਟ ਦੁਬਾਰਾ ਰੋ ਵਰਸਿਸ ਵੇਡ ਕੇਸ ਵਾਲਾ ਜਿਹੜਾ ਅਬੋਰਸ਼ਨ ਵਾਲਾ ਕੇਸ ਆ, ਕੀ ਉਸ ਦੇ ਉੱਤੇ ਜਿਹੜਾ ਆ ਉਹ ਦੁਬਾਰਾ ਸੁਣਵਾਈ ਕਰਨ ਦੇ ਲਈ ਰਾਜੀ ਹੋਣਗੇ, ਅਤੇ ਜੇ ਰਾਜੀ ਹੁੰਦੇ ਆ ਅਤੇ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਫੈਸਲਾ ਆ ਸਕਦਾ ਆ। ਜੀ, ਅਗਲੀ ਖਬਰ ਵੱਲ ਚਲੀਏ। ਕੱਲ੍ਹ ਆਫਟਰਨੂਨ ਦੇ ਵਿੱਚ ਨਾਰਥ ਬਾਊਂਡ ਲੇਨ ਜਿਹੜੀ ਕਹਿੰਦੇ I-5 ਸੀਗੀ ਗ੍ਰੇਪ ਵਾਈਨ ਏਰੀਆ ਦੇ ਵਿੱਚ, ਉੱਥੇ ਜਿਹੜਾ ਇੱਕ ਟਰੱਕ ਦੇ ਵਿੱਚੋਂ ਹੈਜ਼ਰਡਸ ਮਟੀਰੀਅਲ ਜਿਹੜਾ ਕਿ ਹਾਈਡਰੋਜਨ ਪਰਆਕਸਾਈਡ ਸੀਗਾ, ਉਹ ਕਹਿੰਦੇ ਸੀਗਾ ਤਾਂ 5 ਗੈਲਨ ਦੇ ਕਰੀਬ ਉਹ ਡਿੱਗ ਗਿਆ, ਜਿਹਦੇ ਕਰਕੇ ਉਹਨਾਂ ਨੇ ਟੋਟਲੀ ਜਿਹੜੀ ਆ ਹਾਈਵੇ 5 ਉਸ ਸਾਈਡ ਤੋਂ ਕਾਫੀ ਘੰਟੇ ਬੰਦ ਰੱਖੀ। ਇਹ 2:30 ਵਜੇ ਦੇ ਕਰੀਬ ਹੋਇਆ ਅਤੇ 6:30 ਵਜੇ ਜਾ ਕੇ ਰਿਪੋਰਟ ਹੋਇਆ, ਅਤੇ ਕਹਿੰਦੇ ਵੀ ਬਹੁਤ ਲੰਮਾ ਜਿਹੜਾ ਟ੍ਰੈਫਿਕ ਦੀਆਂ ਲਾਈਨਾਂ ਲਗਭਗ ਕਹਿੰਦੇ LA ਤੱਕ ਹੀ ਪਹੁੰਚ ਗਈਆਂ ਸੀ। ਗ੍ਰੇਪ ਵਾਈਨ ਉਰੇ ਪਹਾੜੀਆਂ ਹੈਗੀਆਂ ਹਾਈਵੇ 5 ਤੇ ਬੇਕਰਸਫੀਲਡ ਦੇ ਨਾਲ, ਉਹ ਤੋਂ ਜਾ ਕੇ ਲਾਸ ਐਂਜਲਸ ਦੇਖ ਲਓ ਕਿੰਨੀ ਦੂਰ ਆ, ਅਤੇ ਲੋਕਾਂ ਨੂੰ 13 ਘੰਟੇ ਕਹਿੰਦੇ ਟ੍ਰੈਫਿਕ 'ਚ ਫਸਣਾ ਪਿਆ। ਜੀ ਬਿਲਕੁਲ, ਇਹ ਬਹੁਤ ਜਿਹੜੀ ਸਿਚੁਏਸ਼ਨ ਬੈਡ ਹੋਈ ਹੈ। ਗ੍ਰੇਪ ਵਾਈਨ ਇਹੋ ਜਿਹਾ ਇਲਾਕਾ ਇਹ ਵੀ ਨਹੀਂ ਆ ਵੀ ਬੰਦਾ ਤੁਸੀਂ ਉੱਥੇ ਐਗਜ਼ਿਟ ਲੈ ਕੇ ਦੂਜੇ ਪਾਸੇ ਜਾ ਕੇ ਤੇ ਹੋਰ ਰਾਹ ਲੈ ਲਵੇ। ਉਹ ਬੰਦਾ ਜਿਹੜਾ ਇੱਕ ਦੀ ਉੱਥੇ ਸਟੱਕ ਹੋ ਜਾਂਦਾ, ਫਿਰ ਸਟੱਕ ਹੀ ਕਿਤੇ ਨਾ ਕਿਤੇ ਰਹਿ ਜਾਂਦਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਜਿਹੜੇ ਰਾਸ਼ਟਰਪਤੀ ਟਰੰਪ ਨੇ ਉਹ ਜਾਪਾਨ ਦੇ ਦੌਰੇ ਦੇ ਉੱਤੇ ਗਏ ਹੋਏ ਨੇ। ਉੱਥੇ ਜਾ ਕੇ ਉਹਨਾਂ ਨੇ ਜਿਹੜੇ ਸੂਮੋ ਰੈਸਲਿੰਗ ਹੁੰਦੀ ਆ, ਉੱਥੇ ਦੇ ਜਿਹੜਾ ਜੇਤੂ ਸੀਗਾ ਉਸ ਨੂੰ ਜਿਹੜਾ ਵੱਡੀ ਟਰੋਫੀ ਆ ਜਿਹੜੀ ਕਾਫੀ ਭਾਰੀ ਦੱਸੀ ਜਾਂਦੀ ਸੀ, ਉਹ ਉਹਨਾਂ ਨੇ ਫੜਾਈ। ਕਿਸੇ ਦੇ ਇੱਕ ਜਣੇ ਨੇ ਹੋਰ ਨਾਲ ਉਹਨਾਂ ਦੀ ਉਦੋਂ ਮਦਦ ਕੀਤੀ ਆ, ਅਤੇ ਸਾਂਝੀ ਇੱਕ ਪ੍ਰੈਸ ਕਾਨਫਰੰਸ ਦੇ ਨੂੰ ਵੀ ਜਿਹੜਾ ਸੰਬੋਧਨ ਆ ਸ਼ਿੰਜ਼ੋ ਐਬੇ ਦੇ ਨਾਲ ਜਿਹੜੇ ਜਾਪਾਨ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਦੇ ਨਾਲ ਮਿਲ ਕੇ ਕੀਤਾ ਆ। ਉੱਥੇ ਜਿਹੜਾ ਮਸਲਾ ਨਾਰਥ ਕੋਰੀਆ ਦਾ ਇੱਕ ਵਾਰੀ ਫੇਰ ਜਿਹੜਾ ਉੱਭਰ ਕੇ ਆਇਆ, ਉੱਠਿਆ ਜਦੋਂ ਪੱਤਰਕਾਰਾਂ ਨੇ ਜਿਹੜਾ ਉਹ ਸਵਾਲ ਕੀਤਾ ਵੀ ਬੀਤੇ ਦਿਨਾਂ ਦੇ ਵਿੱਚ ਨਾਰਥ ਕੋਰੀਆ ਨੇ ਜਿਹੜੀਆਂ ਕੁਛ ਸਮਾਲ ਮਿਜ਼ਾਈਲਸ ਆ ਉਹਨਾਂ ਨੂੰ ਜਿਹੜਾ ਆ ਇਸਤੇਮਾਲ ਕੀਤਾ ਆ, ਉਹਨਾਂ ਦੀ ਜਿਹੜੀ ਯੂਜ਼ ਕੀਤੀ ਆ, ਅਤੇ ਕਿਤੇ ਨਾ ਕਿਤੇ ਉਸ ਦੇ ਉੱਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਇਹ ਆਖਿਆ ਵੀ ਮੈਨੂੰ ਕੋਈ ਉਸ ਦੇ ਬਾਰੇ ਬਹੁਤੀ ਜਿਹੜੀ ਆ ਉਹ ਚਿੰਤਾ ਨਹੀਂ ਹੈਗੀ। ਇਹ ਨਹੀਂ ਆ ਵੀ ਉਹਨੇ ਕੋਈ ਬਲਾਸਟਿਕ ਮਿਜ਼ਾਈਲ ਜਾਂ ਕੋਈ ਨਿਊਕਲੀਅਰ ਟੈਸਟ ਜਿਹੜਾ ਆ ਉਹ ਕੀਤਾ ਹੈਗਾ ਆ, ਜਦ ਕਿ ਨਾਰਥ ਕੋਰੀਆ ਨੇ ਉਸ ਤੋਂ ਪਹਿਲਾਂ ਕੁਛ ਦਿਨ ਪਹਿਲਾਂ ਜਿਹੜਾ ਇਹ ਆਖ ਦਿੱਤਾ ਸੀਗਾ ਵੀ ਅਮਰੀਕਾ ਦੇ ਨਾਲ ਕਿਸੇ ਵੀ ਤਰੀਕੇ ਦੀ ਜਿਹੜੀ ਗੱਲਬਾਤ ਆ ਵੀ ਪਰਮਾਣੂ ਰਹਿਤ ਹੋਣ ਦੀ ਆ, ਉਹ ਅਸੀਂ ਬਿਲਕੁਲ ਬੰਦ ਕਰਨ ਜਾ ਰਹੇ ਹਾਂ। ਕਹਿੰਦੇ ਵੀ ਅਮਰੀਕਾ ਵਾਲੇ ਜਿਹੜਾ ਉੱਥੇ ਦਾ ਕਿਮ ਜੋਂਗ ਉਨ ਡਿਕਟੇਟਰ ਆ, ਉਹ ਇਹੀ ਕਹਿੰਦਾ ਵੀ ਅਮਰੀਕਾ ਵਾਲੇ ਕਹਿੰਦੇ ਆ ਵੀ ਤੁਸੀਂ ਜਿਹੜੀ ਆ ਉਹ ਸਾਡੀ ਗੱਲ ਸੁਣੋ, ਆਪਣੇ ਸਾਰਾ ਜਿਹੜਾ ਅਸਲਾ ਆ ਉਹ ਤੁਸੀਂ ਨਸ਼ਟ ਕਰ ਦਿਓ, ਪਰ ਆਪਣੇ ਵੱਲੋਂ ਕਿਸੇ ਤਰੀਕੇ ਦੀ ਕੋਈ ਢਿੱਲ ਦੇਣ ਦੀ ਗੱਲ ਉਹ ਮਨਜ਼ੂਰ ਨਹੀਂ ਕਰ ਰਹੇ। ਅਤੇ ਕਹਿੰਦੇ ਵੀ ਜੇ ਗੱਲ ਹੋਊਗੀ ਤਾਂ ਬਾਈਲੈਟਰਲ ਹੋਊਗੀ, ਦੋਨੋਂ ਪਾਸਿਓਂ ਕੋਈ ਜਾਣਾ ਕਰੇ ਤਾਂ ਗੱਲ ਬਣਦੀ ਆ, ਅਦਰਵਾਈਜ਼ ਕਹਿੰਦੇ ਆ ਵੀ ਉਹ ਨਹੀਂ ਕਰਨਾ ਇਸ ਟਾਈਮ ਉਹ ਚਾਹ ਰਹੇ। ਸੋ ਇਹ ਇੱਕ ਗੁੰਝਲਦਾਰ ਮਸਲਾ ਬਣਿਆ। ਉੱਥੇ ਉਸੇ ਪ੍ਰੈਸ ਕਾਨਫਰੰਸ
ਕਾਨਫਰੰਸ ਦੇ ਵਿੱਚ ਜਿਹੜੇ ਦੋਨੋਂ ਲੀਡਰ ਆ ਸ਼ਿੰਜ਼ੋ ਐਬੇ ਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਵੱਖੋ ਵੱਖਰੇ ਬਿਆਨ ਨਾਰਥ ਕੋਰੀਆ ਨੂੰ ਲੈ ਕੇ ਸੁਣਨ ਨੂੰ ਮਿਲੇ। ਸ਼ਿੰਜ਼ੋ ਐਬੇ ਨੇ ਆਖਿਆ ਵੀ ਇਹਨਾਂ ਨੇ ਜਿਹੜੇ ਬੀਤੇ ਦਿਨਾਂ 'ਚ ਟੈਸਟ ਕੀਤੇ ਨੇ ਜਿਹੜੇ ਚਾਹੇ ਛੋਟੀਆਂ ਮਿਜ਼ਾਈਲਾਂ ਆ ਉਸ ਦੇ ਕਰਕੇ ਸਾਨੂੰ ਖਤਰਾ ਆ, ਅਤੇ ਉੱਧਰ ਜਿਹੜੇ ਆ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਕਿਹਾ ਵੀ ਮੈਨੂੰ ਇਸ ਦੇ ਨਾਲ ਕੋਈ ਚਿੰਤਾ ਨਹੀਂ ਹੈਗੀ, ਅਤੇ ਕਹਿੰਦੇ ਮੈਨੂੰ ਪੂਰਾ ਭਰੋਸਾ ਆ ਚੇਅਰਮੈਨ ਕਿਮ ਦੇ ਉੱਤੇ ਵੀ ਉਹ ਇੱਦਾਂ ਦੀ ਹਰਕਤ ਆ ਉਹ ਵੱਡੀਆਂ ਮਿਜ਼ਾਈਲਾਂ ਜਾਂ ਨਿਊਕਲੀਅਰ ਟੈਸਟ ਵਾਲੀ ਗੱਲ ਆ ਉਹ ਨਹੀਂ ਕਰੇਗਾ। ਪਰ ਕਹਿੰਦੇ ਵੀ ਉਹ ਥੋੜੀਆਂ ਛੋਟੀਆਂ ਫੁੱਲ ਝੜੀਆਂ ਹੀ ਸੀਗੀਆਂ, ਛੋਟੇ ਸੀਗੇ। ਗੱਲ ਇਹ ਆ ਨਾ ਵੀ ਹੁਣ ਜਿਹੜਾ ਜਾਪਾਨ ਦੇ ਲਾਗੇ ਆ ਜਿਨ੍ਹਾਂ ਦੇ ਕੋਲ ਆਪ ਕੋਈ ਇੱਦਾਂ ਦਾ ਕੋਈ ਅਸਲਾ ਨਹੀਂ, ਉਹਨਾਂ ਨੇ ਅਮਰੀਕਾ ਨੇ ਉਹਦੇ ਉੱਤੇ ਬੰਬ ਸਿੱਟੇ, ਉਹਨਾਂ ਨੇ ਉਦੋਂ ਤੋਂ ਸਹੁੰ ਖਾਧੀ ਆ ਵੀ ਅਸੀਂ ਇੱਦਾਂ ਦੀ ਚੀਜ਼ ਜਿਹੜੀ ਉਹ ਰੱਖਣੀ ਨਹੀਂ ਆ, ਅਤੇ ਨਾਲ ਹੀ ਜਿਹੜਾ ਸਾਊਥ ਕੋਰੀਆ ਵਾਲੇ ਆ ਉਹ ਵੀ ਉਸ ਤਰੀਕੇ ਦੇ ਨਾਲ ਆ। ਸੋ ਹੁਣ ਇਹ ਨਹੀਂ ਪਤਾ ਵੀ ਫੁੱਲ ਝੜੀ ਦਾ ਫੁੱਲ ਝੜਾ ਜਿਹੜਾ ਉਹ ਕਿਸੇ ਦਿਨ ਜਿਹੜਾ ਉਹ ਬਣਾਉਣਾ ਨਾ ਦੇਣ, ਇਹ ਵੀ ਗੱਲ ਡਰ ਤਾਂ ਜਿਹੜਾ ਬਣਿਆ ਰਹਿੰਦਾ ਆ। ਸੋ ਨਾਰਥ ਕੋਰੀਆ ਵਾਲਾ ਪਤਾ ਨਹੀਂ ਕੀ ਸੋਚ ਰਿਹਾ ਆ, ਅਤੇ ਰਾਸ਼ਟਰਪਤੀ ਟਰੰਪ ਕਿਉਂ ਇੰਨੀ ਉਹਦੇ ਉੱਤੇ ਨਰਮੀ ਦਿਖਾ ਰਹੇ ਆ, ਇਹ ਵੀ ਇੱਕ ਕਿਤੇ ਨਾ ਕਿਤੇ ਬੜੀ ਸੋਚਣ ਵਾਲੀ ਵਿਚਾਰਨ ਵਾਲੀ ਗੱਲ ਜਿਹੜੀ ਇਸ ਟਾਈਮ ਲੋਕਾਂ ਦੇ ਮਨਾਂ ਦੇ ਵਿੱਚ ਬਣੀ ਪਈ ਹੈਗੀ ਆ। ਅਗਲੀ ਖਬਰ ਜਿਹੜੀ ਉਹ ਜਰਮਨ ਤੋਂ ਆ ਰਹੀ ਆ। ਜਰਮਨ ਦੇ ਜਿਹੜੇ ਚਾਂਸਲਰ ਹੈਗੇ ਆ ਐਂਜਲਾ ਮਾਰਕਲ, ਕਹਿੰਦੇ ਵੀ ਉਹਨਾਂ ਨੇ ਆਪਣਾ ਇੱਕ ਸਕਸੈਸਰ ਇੱਕ ਬੀਬੀ ਨੂੰ ਜਿਹੜਾ ਚੁਣ ਲਿਆ ਹੈਗਾ ਆ, ਜਿਸ ਦਾ ਨਾਮ ਐਨਗ੍ਰੇਟ ਕ੍ਰੈਂਪ ਕੈਰਨ ਵੋਰ ਆ, ਅਤੇ ਉਹ ਲੀਡਰ ਹੈਗੀ ਆ ਕ੍ਰਿਸਚੀਅਨ ਡੈਮੋਕ੍ਰੇਟਿਕ ਯੂਨੀਅਨ, ਦਸੰਬਰ ਦੇ ਵਿੱਚ ਬਣੀ ਸੀ। ਅਤੇ ਪਰ ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਉਹਦਾ ਹਜੇ ਅਪ ਟੂ ਉਹ ਜੋਬ ਦੇ ਕਾਬਲ ਨਹੀਂ ਹੈਗੀ, ਅਤੇ ਨੌਲੇਜ ਉਹਦਾ ਹਜੇ ਘੱਟ ਹੈਗਾ ਆ। ਸੋ ਹੋ ਸਕਦਾ ਕਹਿੰਦੇ ਵੀ 2021 ਦੇ ਐਂਡ ਤੱਕ ਜਿਹੜੀ ਚਾਂਸਲਰ ਮਾਰਕਲ ਆ ਉਹ ਉੱਥੇ ਦੀ ਲੀਡਰ ਬਣੀ ਰਹੇ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਬੇਰੀਏ ਤੋਂ ਖਬਰ ਆ ਰਹੀ ਆ, ਓਕਲੈਂਡ ਤੋਂ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਸਾਈਕੇਡੈਲਿਕ ਮਸ਼ਰੂਮਜ਼ ਹੁੰਦੀਆਂ ਆ, ਜਿਹੜਾ ਇੱਕ ਨਸ਼ੀਲਾ ਵੀ ਪਦਾਰਥ ਮੰਨਿਆ ਜਾਂਦਾ ਹੈ, ਜਿਸ ਤਰੀਕੇ ਨਾਲ ਮੈਰਵਾਨਾ ਹੈ ਅਤੇ ਹੋਰ MDMA ਦੇ ਕਈ ਤਰੀਕੇ ਦੀਆਂ ਨਸ਼ੀਲੀਆਂ ਚੀਜ਼ਾਂ ਆ। ਉਸੇ ਤਰੀਕੇ ਦੇ ਨਾਲ ਬਹੁਤ ਸਾਰੇ ਜਿਹੜੇ ਲੋਕ ਆ ਜਿਹੜੇ ਕਹਿ ਲਓ ਵੀ ਡਰੱਗੀ ਵੀ ਜਿਹਨਾਂ ਨੂੰ ਕਹਿ ਸਕਦੇ ਆ, ਜਾਂ ਬਹੁਤ ਸਾਰੇ ਲੋਕ ਨੇ ਉਹ ਇਹਨਾਂ ਸ਼ਰੂਮਜ਼ ਨੂੰ ਵੀ ਉਸ ਦਾ ਵੀ ਜਿਹੜਾ ਸੇਵਨ ਆ ਉਹ ਕਰਦੇ ਨੇ। ਕਹਿੰਦੇ ਓਕਲੈਂਡ ਦੇ ਲੀਡਰਸ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਜਿਹੜੀਆਂ ਸਾਈਕੇਡੈਲਿਕ ਮਸ਼ਰੂਮਜ਼ ਹੈਗੀਆਂ ਜਿਹੜੀਆਂ ਨਸ਼ੀਲੀਆਂ ਮਸ਼ਰੂਮਜ਼ ਆ ਉਹਨਾਂ ਨੂੰ ਡੀਕ੍ਰਿਮੀਨਲਾਈਜ਼, ਯਾਨੀ ਕਿ ਜੇ ਉਹ ਕਿਸੇ ਦੀ ਪੋਜੈਸ਼ਨ ਦੇ ਵਿੱਚ ਹੁੰਦਾ ਆ ਕੁਛ ਮਾਤਰਾ ਤੱਕ, ਤਾਂ ਵੀ ਉਸ ਨੂੰ ਅਪਰਾਧ ਜਿਹੜਾ ਆ ਉਹ ਨਹੀਂ ਮੰਨਣਗੇ। ਜਿਸ ਤਰੀਕੇ ਦੇ ਨਾਲ ਮੈਰਵਾਨਾ ਦੇ ਕੇਸ ਦੇ ਵਿੱਚ ਹੋਇਆ, ਜਦੋਂ ਲੋਕਾਂ ਨੇ ਜਨਮਤ ਉਸ ਦੇ ਹੱਕ ਦੇ ਵਿੱਚ ਦਿੱਤਾ ਸੀਗਾ ਵੀ ਮੈਰਵਾਨਾ ਨੂੰ ਲੀਗਲ ਕਰ ਦਿੱਤਾ ਜਾਵੇ। ਸੋ ਸਾਈਕੇਡੈਲਿਕ ਮਸ਼ਰੂਮਜ਼ ਜਿਹੜੀਆਂ ਆ ਉਹਨਾਂ ਨੂੰ ਡੀਕ੍ਰਿਮੀਨਲਾਈਜ਼ਿੰਗ ਕਰਨ ਦੇ ਲਈ ਜਿਹੜੇ ਆ ਬਹੁਤ ਹੀ ਜਲਦ ਜਿਹੜੇ ਓਕਲੈਂਡ ਦੇ ਲੀਡਰਸ ਆ ਉਹ ਗੱਲਬਾਤ ਕਰਨਗੇ। ਇਸ ਦੇ ਬਾਬਤ ਕਹਿੰਦੇ ਆ ਕੁਛ ਕੁ ਹਫ਼ਤੇ ਪਹਿਲਾਂ ਜਿਹੜੀ ਗੱਲਬਾਤ ਉਹ ਚੱਲੀ ਸੀਗੀ। ਡੈਨਵਰ ਦੀ ਸਿਟੀ ਜਿਹੜੀ ਆ ਉਹਨਾਂ ਨੇ ਉੱਥੇ ਜਿਹੜੀ ਸਿਲਕੋਬਿਨ ਕਰਕੇ ਹੈਗੀ ਆ, ਜਿਹੜੀ ਮੈਜਿਕ ਮਸ਼ਰੂਮਜ਼ ਹੁੰਦੀਆਂ, ਇਹੀ ਸਾਈਕੇਡੈਲਿਕ ਮਸ਼ਰੂਮਜ਼ ਆ, ਉਸ ਦਾ ਐਕਟਿਵ ਇੰਗਰੀਡੀਐਂਟ ਆ, ਉਸ ਨੂੰ ਲੀਗਲ ਜਿਹੜਾ ਆ ਉੱਥੇ ਡੀਕ੍ਰਿਮੀਨਲਾਈਜ਼ ਜਿਹੜਾ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਸੀਗਾ। ਸੋ ਆਈ ਥਿੰਕ ਮੰਗਲਵਾਰ ਨੂੰ, ਯਾਨੀ ਕਿ ਅੱਜ ਰਾਤ ਨੂੰ ਜਿਹੜੀ ਆ ਉੱਥੇ ਓਕਲੈਂਡ ਦੇ ਵਿੱਚ ਇਹ ਡਿਸਕਸ਼ਨ ਹੋਣ ਜਾ ਰਹੀ ਹੈਗੀ ਆ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਜਾਪਾਨ ਤੋਂ ਆ ਰਹੀ ਆ। ਜਾਪਾਨ ਦੇ ਵਿੱਚ ਕੱਲ੍ਹ ਜਿਹੜੇ ਆ 17 ਬੱਚਿਆਂ ਨੂੰ ਇੱਕ ਬੰਦੇ ਨੇ ਚਾਕੂ ਮਾਰ ਕੇ ਜਿਹੜਾ ਫੱਟੜ ਕਰ ਦਿੱਤਾ, ਜਿਹਦੇ ਨਾਲ 2 ਜਣਿਆਂ ਦੀ ਜਿਹੜੀ ਮੌਤ ਹੋ ਗਈ, ਅਤੇ ਜਿਹੜਾ ਚਾਕੂ ਮਾਰਨ ਵਾਲਾ ਬੰਦਾ ਉਸਨੇ ਆਪਣੇ ਆਪ ਨੂੰ ਵੀ ਜਿਹੜਾ ਚਾਕੂ ਮਾਰ ਲਿਆ ਅਤੇ ਉਹਦੀ ਵੀ ਜਿਹੜੀ ਆ ਮੌਤ ਹੋ ਗਈ। ਇਹ ਉਸ ਟਾਈਮ ਵਾਪਰਿਆ ਜਦੋਂ ਜਿਹੜੇ ਸਾਡੇ ਪ੍ਰੈਜ਼ੀਡੈਂਟ ਹੈਗੇ ਆ ਡੋਨਲਡ ਟਰੰਪ, ਉਹ ਜਾਪਾਨ ਦੇ ਵਿੱਚ ਵਿਜ਼ਿਟ ਕਰਨ ਜਾ ਰਹੇ ਆ, ਉੱਥੇ ਹੀ ਸੀਗੇ ਉਸ ਟਾਈਮ ਦੇ ਉੱਤੇ ਜਾਪਾਨ ਦੇ ਵਿੱਚ ਸੀਗੇ। ਅਤੇ ਜਿਹੜੇ ਵਿਕਟਮਸ ਹੈਗੇ ਆ ਬਹੁਤੇ ਕਹਿੰਦੇ ਇਹ ਕੈਰੀਟਸ ਐਲੀਮੈਂਟਰੀ ਸਕੂਲ ਜਿਹੜਾ ਹੈਗਾ ਇੱਕ ਪ੍ਰਾਈਵੇਟ ਕੈਥੋਲਿਕ ਸਕੂਲ ਹੈਗਾ, ਜਿਹਨੂੰ ਕੈਨੇਡੀਅਨ ਨਨਸ ਰਨ ਕਰਦੀਆਂ ਹੈਗੀਆਂ। ਅਤੇ ਬਾਕੀ ਜਿਹੜੇ ਬੱਚੇ ਆ ਉਹਨਾਂ ਦੇ ਕੋਲ ਕਹਿੰਦੇ ਵੀ ਲਾਈਫ ਥ੍ਰੈਟਨਿੰਗ ਇੰਜਰੀਜ਼ ਨਹੀਂ ਹੈਗੀਆਂ, ਥੋੜ੍ਹੀਆਂ ਸੱਟਾਂ ਲੱਗੀਆਂ, ਪਰ 2 ਬੱਚਿਆਂ ਦੀ ਜਿਹੜੀ ਆ ਮੌਤ ਹੋ ਗਈ ਆ। ਹਜੇ ਤੱਕ ਇਹ ਜਿਹੜਾ ਮੋਟਿਵ ਉਹਦਾ ਕੀ ਸੀ ਵੀ ਕਿਸ ਕਰਕੇ ਉਸਨੇ ਇੱਦਾਂ ਦਾ ਘਿਨਾਉਣਾ ਕੰਮ ਕੀਤਾ, ਜਿਹੜੇ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੂੰ ਮਾਰਿਆ, ਇਹ ਪਤਾ ਨਹੀਂ ਚੱਲ ਸਕਿਆ। ਜੀ ਬਿਲਕੁਲ, ਬਹੁਤ ਅਫਸੋਸਜਨਕ ਜਿਹੜੀ ਇੱਥੇ ਘਟਨਾ ਜਿਹੜੀ ਉਹ ਵਾਪਰੀ ਆ ਵੀ ਇਸ ਤਰੀਕੇ ਦੇ ਨਾਲ ਚਾਕੂ ਦੇ ਨਾਲ 2 ਜਣਿਆਂ ਨੂੰ ਉੱਥੇ ਉਹਨੇ ਮਾਰ ਵੀ ਦਿੱਤਾ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਹਾਂ ਬ੍ਰੈਕਸਿਟ ਨੂੰ ਲੈ ਕੇ ਹੀ। ਬ੍ਰੈਕਸਿਟ ਦੇ ਵਿੱਚ ਕਹਿੰਦੇ ਜਿਹੜਾ ਜਰਮਨੀ ਹੰਟ ਹੈਗਾ ਆ ਉਹ
ਟੌਰੀ ਜਿਹੜੀ ਪਾਰਟੀ ਆ ਉੱਥੇ ਦੀ ਲੀਡਰਸ਼ਿਪ ਦੇ ਵਿੱਚ ਜਿਹੜਾ ਮੋਹਰੇ ਉੱਭਰ ਕੇ ਉਹ ਆ ਰਿਹਾ ਆ। ਥਰੀਸਾ ਮੇ ਨੇ ਆਲਰੇਡੀ ਅਨਾਊਂਸ ਕਰ ਦਿੱਤਾ ਹੈ ਹਰਜੋਤ ਸਿੰਘ ਜੀ ਵੀ ਉਹ ਆਈ ਥਿੰਕ 6 ਜੂਨ ਤਾਈਂ ਉਹ 5 ਕੇ 6 ਜੂਨ ਨੂੰ ਜਿਹੜੀ ਆ ਉਹ ਅਸਤੀਫਾ ਦੇਣ ਜਾ ਰਹੀ ਆ, ਕਿਉਂਕਿ ਬ੍ਰੈਕਸਿਟ ਨੂੰ ਉਹ ਕਿਸੇ ਪਾਸੇ ਕਰਨ ਦੇ ਵਿੱਚ ਕਾਮਯਾਬ ਨਹੀਂ ਰਹੀ, ਨਾਕਾਮ ਰਹੀ ਆ। ਅਤੇ ਹੁਣ ਨਵੀਂ ਜਿਹੜੀ ਲੀਡਰਸ਼ਿਪ ਆ ਉਹ ਉੱਥੇ ਆਵੇਗੀ। ਬੀਤੇ ਦਿਨਾਂ 'ਚ ਯੂਰਪੀਅਨ ਸੰਘ ਦੇ ਲਈ ਚੋਣਾਂ ਵੀ ਜਿਹੜੀਆਂ ਉੱਥੇ ਹੋਈਆਂ, ਜਿਸ ਦੇ ਵਿੱਚ ਇਹ ਦੇਖਿਆ ਗਿਆ ਵੀ ਜਿਹੜੀਆਂ ਸੈਂਟਰ ਰਾਈਟ ਅਤੇ ਸੈਂਟਰ ਲੈਫਟ ਵਾਲੀਆਂ ਪਾਰਟੀਆਂ ਆ ਉਹਨਾਂ ਨੇ ਲੂਜ਼ ਕੀਤਾ ਆ, ਅਤੇ ਲੈਫਟ ਅਤੇ ਗ੍ਰੀਨ ਪਾਰਟੀਆਂ ਜਿਹੜੀਆਂ ਲੈਫਟ ਲੀਨਿੰਗ ਆ ਉਹਨਾਂ ਨੇ ਗੇਨ ਕੀਤਾ ਆ, ਅਤੇ ਜਿਹੜੀਆਂ ਪੋਪੂਲਿਸਟ ਜਿਹੜੀਆਂ ਇਮੀਗ੍ਰੇਸ਼ਨ ਦੇ ਖਿਲਾਫ ਵਾਲੀਆਂ ਆ ਜਾਂ ਰਾਸ਼ਟਰਵਾਦ ਵਾਲੀਆਂ ਪਾਰਟੀਆਂ ਉਹਨਾਂ ਨੇ ਵੀ ਗੇਨ ਕੀਤਾ, ਪਰ ਉਹਨਾਂ ਦਾ ਗੇਨ ਕੋਈ ਬਹੁਤਾ ਨਹੀਂ ਹੈਗਾ। ਸੋ ਹਾਲ ਦੀ ਘੜੀ ਯੂਰਪੀਅਨ ਸੰਘ ਦੀਆਂ 700 ਜਿਹੜੀਆਂ ਸੀਟਾਂ ਉੱਥੇ ਹੈਗੀਆਂ ਆ ਉਹਦੇ ਵਿੱਚ ਲੈਫਟ ਲੀਨਿੰਗ ਮੈਜੋਰਟੀ ਆ ਉਹ ਰਹੀ ਆ ਵੀ ਉਹ ਲੋਕ ਜਿਹੜੇ ਯੂਰਪੀਅਨ ਸੰਘ ਦੇ ਵਿੱਚ ਰਹਿਣਾ ਚਾਹੁੰਦੇ ਨੇ। ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਹੁਣ ਜਿਹੜੀ ਨਵੀਂ ਬਣੀ ਉੱਥੋਂ ਦਾ ਸਦਨ ਆ, ਯੂਰਪੀਅਨ ਸੰਘ ਦਾ ਜਿਹੜਾ ਸਦਨ ਆ, ਵੀ ਉਹ ਬ੍ਰਿਟੇਨ ਵਾਲਿਆਂ ਦੇ ਨਾਲ ਕਿਸ ਤਰੀਕੇ ਦੀ ਜਿਹੜੀ ਗੱਲਬਾਤ ਕਰੂਗਾ। ਜਰਮਨੀ ਹੰਟ ਜਿਹੜੇ ਆ ਉਹ ਉੱਭਰ ਕੇ ਆਪਣੇ ਆਪ ਨੂੰ ਵੱਲੋਂ ਜਿਹੜਾ ਦਾਅਵਾ ਉਹ ਪੇਸ਼ ਕਰ ਰਹੇ ਆ ਨਵੇਂ ਪ੍ਰਧਾਨ ਮੰਤਰੀ ਜਿਹੜੇ ਆ ਉਹ ਬਣਨ ਦੇ ਲਈ। ਆਈ ਥਿੰਕ ਰਾਈਟ ਨਾਓ ਉਹ ਫੋਰਨ ਸੈਕਟਰੀ ਦੇ ਅਹੁਦੇ ਦੇ ਉੱਤੇ ਜਿਹੜੇ ਉਹ ਸੀਗੇ ਜਰਮਨੀ ਹੰਟ। ਸੋ ਦੇਖਦੇ ਆ ਜਰਮਨੀ ਹੰਟ ਜਿਹੜੇ ਆ ਉਹ ਕਿਸ ਪਾਸੇ ਵੱਲ ਨੂੰ ਅੱਗੇ ਆਉਂਦੇ ਨੇ, ਅਤੇ ਕਈ ਸਾਬਕਾ ਜਿਹੜੇ ਮਿਨਿਸਟਰਸ ਆ ਉਹ ਵੀ ਆਪਣਾ ਜਿਹੜਾ ਨਾਮ ਉਹਨਾਂ ਦਾ ਵੀ ਇਸ ਦੇ ਵਿੱਚ ਚਰਚਾ ਜਿਹੜੀ ਆ ਉਹ ਚੱਲ ਰਹੀ ਆ। ਅਤੇ ਹੁਣ ਤੱਕ ਜਿੱਦਾਂ ਇੱਥੇ ਡੈਮੋਕ੍ਰੇਟਾਂ ਦੇ 20+ ਕੈਂਡੀਡੇਟ ਪ੍ਰੈਜ਼ੀਡੈਂਟ ਨੋਮੀਨੇਸ਼ਨ ਦੇ ਲਈ ਲੜ ਰਹੇ ਆ, ਉੱਥੇ ਵੀ ਤਕਰੀਬਨ ਕਹਿੰਦੇ 10 ਤੋਂ ਵੱਧ ਜਿਹੜੇ ਕੈਂਡੀਡੇਟਸ ਜਾਂ ਉੱਥੋਂ ਤੱਕ 10 ਕੈਂਡੀਡੇਟਸ UK ਦੀ ਪ੍ਰਾਈਮ ਮਿਨਿਸਟਰ ਦੇ ਅਹੁਦੇ ਦੇ ਲਈ ਅੱਗੇ ਆ ਰਹੇ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਕੀ ਬਣਦਾ ਹੈ। ਬਿਲਕੁਲ, ਜੋ ਬ੍ਰਿਟੇਨ ਦੇ ਵਿੱਚ ਇਲੈਕਸ਼ਨਸ ਹੋਈਆਂ ਹੈਗੀਆਂ ਉੱਥੇ ਵੋਟਰਾਂ ਨੇ ਜਿਹੜੀਆਂ ਪਾਰਟੀਆਂ ਦਾ ਕਲੀਅਰ ਸਟੈਂਡ ਸੀਗਾ ਬ੍ਰੈਕਸਿਟ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਹੀ ਉਹਨਾਂ ਨੇ ਕਹਿੰਦੇ ਮੈਜੋਰਟੀ 'ਚ ਪਾਈਆਂ, ਜਿਹੜੀਆਂ ਮਿਡਲ ਦੇ ਵਿੱਚ ਸੀਆਂ ਉਹਨਾਂ ਨੂੰ ਜਿਹੜਾ ਆ ਉਹ ਲੂਜ਼ ਕੀਤਾ ਹੈਗਾ। ਨਿਗਲ ਫਰਾਜ਼ ਦੀ ਜਿਹੜੀ ਸਿੰਗਲ ਇਸ਼ੂ ਬ੍ਰੈਕਸਿਟ ਪਾਰਟੀ ਆ ਉਹਨੂੰ ਉਹ ਜਿਹੜਾ ਕਲੀਅਰ ਵਿਨਰ ਹੋਇਆ ਹੈਗਾ ਆ। ਅਤੇ ਸੋ ਬਹੁਤ ਸਾਰੇ ਲੋਕਾਂ ਦਾ ਹੁਣ ਦੇਖੋ ਕਹਿੰਦੇ ਬ੍ਰਿਟੇਨ ਜਿਹੜਾ ਆ ਮੋਰ ਦੈਨ ਡਿਵਾਈਡਡ ਹੈਗਾ ਆ। ਸੋ ਪਹਿਲਾਂ ਨਾਲੋਂ ਵੀ ਜ਼ਿਆਦਾ ਇਹ ਹੁਣ ਡਿਵਾਈਡਡ ਹੋਇਆ ਆ। ਸੋ ਆਉਣ ਵਾਲੇ ਦਿਨਾਂ 'ਚ ਦੇਖੋ ਹੁਣ ਇਸ ਵੀਕ ਨਹੀਂ ਪਹਿਲੇ ਵੀਕ ਦੇ ਵਿੱਚ ਥਰੀਸਾ ਮੇ ਨੇ ਰਿਜ਼ਾਈਨ ਕਰ ਦੇਣਾ ਆ, ਉਹ ਤੋਂ ਬਾਅਦ ਜਿਹੜਾ ਕਿਹੜਾ ਪ੍ਰਾਈਮ ਮਿਨਿਸਟਰ UK ਦੇ ਵਿੱਚ ਆਉਂਦਾ ਹੈਗਾ ਆ ਜੀ। ਅਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਖਬਰਾਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ ਜੀ। ਪਰਿਵਾਰ ਦੀ 35 ਸਾਲਾ ਲੜਕੀ ਜਿਸ ਦਾ ਕੱਦ 5 ਫੁੱਟ 7 ਇੰਚ ਹੈ। ਲੜਕੀ ਉੱਚੀ ਲੰਬੀ ਅਤੇ ਬਹੁਤ ਹੀ ਸੁੰਦਰ ਹੈ। ਲੜਕੀ USA ਸਿਟੀਜ਼ਨ ਹੈ ਅਤੇ MD ਡਾਕਟਰ ਹੈ। ਇਸ ਪਰਿਵਾਰ ਨੂੰ ਚੰਗੇ ਪੜ੍ਹੇ ਲਿਖੇ ਅਮਰੀਕਨ ਸਿਟੀਜ਼ਨ ਲੜਕੇ ਦੀ ਜ਼ਰੂਰਤ ਹੈ। ਮੈਡੀਕਲ ਖੇਤਰ ਦੇ ਲੜਕੇ ਨੂੰ ਪਹਿਲ ਦਿੱਤੀ ਜਾਵੇਗੀ। ਆਪਣਾ ਬਾਇਓਡਾਟਾ ਭੇਜਣ ਦੇ ਲਈ ਈਮੇਲ ਨੋਟ ਕਰ ਸਕਦੇ ਹੋ bhullaruc@gmail.com ਜਾਂ ਫਿਰ ਕਾਲ ਕਰ ਸਕਦੇ ਹੋ 5103786061 510 378 6061। ਡਾਕਟਰ ਜੈ ਸਿੰਘ ਰਾਜਪੂਤ ਜਿਨ੍ਹਾਂ ਤੋਂ ਇਲਾਜ ਕਰਵਾ ਸਕਦੇ ਹੋ ਮੋਟਾਪਾ, ਥਾਇਰਾਇਡ, ਕੱਦ ਲੰਬਾ ਕਰਨਾ, ਜੋੜਾਂ ਦਾ ਦਰਦ, ਸਰਵਾਈਕਲ, ਥਾਇਰਾਇਡ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਨ ਹਰਬਲ ਮੈਡੀਸਿਨਸ ਦੇ ਨਾਲ। ਡਾਕਟਰ ਜੈ ਸਿੰਘ ਰਾਜਪੂਤ ਕਲੀਨਿਕ ਜਲੰਧਰ ਬੱਸ ਸਟੈਂਡ ਦੇ ਬਿਲਕੁਲ ਨਾਲ, ਜੋ ਕਿ ਪਿਛਲੇ 50 ਸਾਲਾਂ ਤੋਂ ਬਿਮਾਰੀਆਂ ਦਾ ਇਲਾਜ ਕਰ ਰਹੇ ਹਨ। ਸ਼ੂਗਰ ਤੋਂ ਆਈ ਕਮਜ਼ੋਰੀ ਜਾਂ ਫਿਰ ਥਾਇਰਾਇਡ ਤੋਂ ਬਾਅਦ ਆਈ ਹੋਈ ਕਮਜ਼ੋਰੀ ਦਾ ਇਲਾਜ ਵੀ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 7814161992 78141 61992। ਕਿਸੇ ਵੀ ਬਿਮਾਰੀ ਨਾਲ ਸੰਬੰਧਿਤ ਮੁਫਤ ਸਲਾਹ ਵੀ ਲੈ ਸਕਦੇ ਹੋ। ਲੈ ਨਿੱਕੀ ਤੂੰ ਇੱਥੇ ਗਾਣੇ ਸੁਣੀ ਜਾਂਦੀ ਆ ਤੇ ਧੌਣ ਦੇ ਦਰਦ ਨੇ ਮੇਰਾ ਬੁਰਾ ਹਾਲ ਕੀਤਾ ਹੋਇਆ ਆ। ਅੱਛਾ ਕੀ ਗੱਲ ਹੋ ਗਈ? ਉਹ ਪਰਸੋਂ ਚੌਥੇ ਕਿਸੇ ਨੇ ਪਿੱਛੋਂ ਗੱਡੀ ਮਾਰੀ ਸੀ ਤੇ ਧੌਣ ਨੂੰ ਲੱਗ ਗਿਆ ਝਟਕਾ। ਬਸ ਉਦੋਂ ਦੀ ਪੀੜ ਹੀ ਹੋਈ ਜਾਂਦੀ ਆ। ਤੁਸੀਂ ਘਬਰਾਉਣੇ ਕਿਉਂ ਜੀ? ਤੁਸੀਂ ਜਾਓ ਜੀਓ ਹੈਲਥ ਸੈਂਟਰ ਵਾਲੇ ਡਾਕਟਰ ਗੁਰਵਿੰਦਰ ਕੌਰ ਬਾਟ ਕੈਰੋਪ੍ਰੈਕਟਰ ਕੋਲ, ਜਿਹੜੇ ਇਹਨਾਂ ਬਿਮਾਰੀਆਂ ਦਾ ਤਸੱਲੀ ਨਾਲ ਇਲਾਜ ਕਰਦੇ ਆ। ਸਿਰ ਦਰਦ ਭਾਵੇਂ ਕਾਰ ਐਕਸੀਡੈਂਟ ਨਾਲ ਹੁੰਦਾ ਹੋਵੇ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਹੁੰਦਾ ਹੋਵੇ, ਕਿਸੇ ਵੀ ਤਰ੍ਹਾਂ ਦਾ ਦਰਦ, ਬੈਕ ਪੇਨ ਅਤੇ ਨੈਕ ਪੇਨ
ਬ੍ਰੇਨ ਦਾ ਇਲਾਜ ਕਰਦੇ ਆ ਡਾਕਟਰ ਗੁਰਵਿੰਦਰ ਕੌਰ ਬਾਠ, ਕੈਰੋਪ੍ਰੈਕਟਰ, ਅਤੇ ਟਰੱਕਰਸ ਵੀਰਾਂ ਲਈ DOT, ਫਿਜ਼ੀਕਲਸ, ਡਰੱਗ ਅਤੇ ਐਲਕੋਹਲ ਟੈਸਟਿੰਗ ਵੀ ਕਰਦੇ ਹਨ। ਸੇਮ ਡੇ ਵਾਕਿੰਗ ਵੀ ਆ ਸਕਦੇ ਹੋ ਅਤੇ ਪੰਜਾਬੀ ਭਾਸ਼ਾ ਵਿੱਚ ਗੱਲ ਕਰਦੇ ਹਨ। ਟਰੱਕਰ ਵੀਰਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਪਾਰਕਿੰਗ ਦਾ ਖਾਸ ਇੰਤਜ਼ਾਮ ਕੀਤਾ ਹੋਇਆ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਬਾਠ, DC 2628 El Camino Avenue, Suite C1, Sacramento, ਜਾਂ ਫਿਰ ਕਾਲ ਕਰ ਸਕਦੇ ਹੋ 916 550 0350 916 550 0350। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10 ਬਾਈ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 54 ਤੁਹਾਡੇ ਆਪਣੇ ਸ਼ਹਿਰ ਖੁੱਲ ਚੁੱਕੀ ਹੈ ਫਿਜੀ ਸੁਪਰਮਾਰਕੀਟ ਅੰਡਰ ਨਿਊ ਓਨਰਸ਼ਿਪ, ਜਿਹਦਾ ਪਹਿਲਾ ਨਾਮ ਸਿੰਘ ਓਸ਼ੋਨੀਆ ਸੀ, ਜਿੱਥੋਂ ਲੈ ਸਕਦੇ ਹੋ ਫਿਜੀ, ਇੰਡੀਅਨ ਅਤੇ ਪਾਕਿਸਤਾਨੀ ਗਰੋਸਰੀ, ਹਰ ਇੱਕ ਤਰ੍ਹਾਂ ਦੇ ਮਸਾਲੇ, ਨੈਚੁਰਲ ਹਰਬਸ, ਮੀਟ, ਕਾਸਮੈਟਿਕ ਅਤੇ ਭਾਂਡੇ ਅਤੇ ਹਰ ਇੱਕ ਤਰ੍ਹਾਂ ਦੇ ਸਨੈਕਸ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਖਰੀਦ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ, ਸਵੇਰੇ 10 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9166884116 916 688 4116। ਫਿਜੀ ਸੁਪਰਮਾਰਕੀਟ 6640 ਵੈਲੀ ਹਾਈ ਡਰਾਈਵ, ਸੈਕਰਾਮੈਂਟੋ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮਾਈ IRP ਸਰਵਿਸਿਜ਼ 7501 ਵਿਕਟਰੀ ਐਵੇਨਿਊ, ਸੈਕਰਾਮੈਂਟੋ। ਹੁਣ DMV ਦੇ ਵਿੱਚ ਲੰਬੀਆਂ ਲਾਈਨਾਂ 'ਚ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ। ਇਲਾਕੇ ਦੇ ਵਿੱਚ ਸਭ ਤੋਂ ਘੱਟ ਦਾਮਾਂ ਦੇ ਉੱਤੇ ਕਾਰ, ਮੋਟਰਸਾਈਕਲ ਰਜਿਸਟ੍ਰੇਸ਼ਨ, ਸੇਮ ਡੇ IRP ਰਜਿਸਟ੍ਰੇਸ਼ਨ ਵਿਦ ਵੈਰੀਫਿਕੇਸ਼ਨ, IFTA 2290 ਟੈਕਸਿਸ, ਹਰ ਤਰ੍ਹਾਂ ਦੇ ਕਾਰ, ਟਰੱਕ ਦੇ ਪਰਮਿਟਸ, ਕਾਰਪੋਰੇਸ਼ਨ, DOT, MC ਅਥਾਰਟੀ ਸੈਟਅਪ ਤੇ ਨੋਟਰੀ ਸਰਵਿਸ ਦੀਆਂ ਸੇਵਾਵਾਂ ਲੈ ਸਕਦੇ ਹੋ। ਕਾਲ ਜੇ ਮਸੂਤਾ 916 520 0904 916 520 0904। ਮਾਈ IRP ਸਰਵਿਸਿਜ਼, ਸੈਕਰਾਮੈਂਟੋ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500 408 272 2500। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਜਿਹਦੇ ਵਿੱਚ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਹਰਜੋਤ ਸਿੰਘ ਜੀ, ਇਸ ਟਾਈਮ ਜਿਹੜੀਆਂ ਨਿਊ ਹੇਵਨ ਸਕੂਲ ਜਿਹੜਾ ਹੈਗਾ ਉੱਥੇ ਦੀ ਸਕੂਲ ਡਿਸਟ੍ਰਿਕਟ ਆ, ਯੂਨੀਫਾਈਡ ਸਕੂਲ ਡਿਸਟ੍ਰਿਕਟ ਆ, ਉੱਥੋਂ ਦੀ ਟੀਚਰ ਐਸੋਸੀਏਸ਼ਨ ਆ ਅਤੇ ਉਹਨਾਂ ਦੇ ਦਰਮਿਆਨ ਜਿਹੜੀ ਗੱਲਬਾਤ ਚੱਲ ਰਹੀ ਸੀ। ਟੀਚਰਸ ਦੀ ਜਿਹੜੀ ਸਟ੍ਰਾਈਕ ਆ ਲਗਾਤਾਰ ਉੱਥੇ ਚੱਲ ਰਹੀ ਆ ਅਤੇ ਕਹਿੰਦੇ ਆ ਵੀ ਉਹ ਦੂਜੇ ਹਫਤੇ ਦੇ ਵਿੱਚ ਪਹੁੰਚ ਚੁੱਕੀ ਹੋਈ ਆ। ਅਲਾਮੀਡਾ ਕਾਊਂਟੀ ਆਫਿਸ ਦੀ ਜਿਹੜਾ ਯੂਨੀਫਾਈਡ ਸਕੂਲ ਡਿਸਟ੍ਰਿਕਟ ਹੈਗਾ ਨਿਊ ਹੇਵਨ ਦਾ, ਉਸ ਦੇ ਵਿੱਚ ਜਿਹੜੇ ਟੀਚਰਸ ਆ ਉਹਨਾਂ ਦੇ ਦੁਆਰਾ ਉਹੀ ਤਨਖਾਹਾਂ ਵੱਧ ਕਰਨ ਦਾ ਅਤੇ ਜਿਹੜੇ ਕਲਾਸ ਸਾਈਜ਼ਜ਼ ਆ ਉਹਨਾਂ ਨੂੰ ਘਟਾਉਣ ਦਾ ਮਸਲਾ ਜਿਹੜਾ ਉਹ ਚੱਲ ਰਿਹਾ ਆ। ਲੰਮੇ ਸਮੇਂ ਤੋਂ ਗੱਲਬਾਤ ਕਹਿੰਦੇ ਇਹਨਾਂ ਦੀ ਚੱਲ ਰਹੀ ਸੀ, ਇਹਨਾਂ ਦੋਨਾਂ ਦੇ ਦਰਮਿਆਨ, ਟੀਚਰ ਐਸੋਸੀਏਸ਼ਨ ਅਤੇ ਸਕੂਲ ਡਿਸਟ੍ਰਿਕਟ ਦੇ ਦਰਮਿਆਨ, ਪਰ ਉਹ ਬੇਨਤੀਜਾ, ਬੇਸਿੱਟਾ ਜਿਹੜੀ ਉਹ ਨਿਕਲੀ ਆ। ਅਤੇ ਹੁਣ ਕਹਿੰਦੇ ਦੋਨਾਂ ਦੇ ਦੁਆਰਾ, ਦੋਨਾਂ ਹੀ ਪਾਰਟੀਆਂ ਦੇ ਦੁਆਰਾ ਆਪਣੀਆਂ ਮੰਗਾਂ ਆ, ਉਹਨਾਂ ਡਿਮਾਂਡਸ ਆ, ਉਹਨਾਂ ਨੂੰ ਲੈ ਕੇ
ਜਿਹੜੀ ਆ ਉਹ ਥੋੜ੍ਹੇ ਚੇਂਜਸ ਕੀਤੇ ਗਏ ਆ। ਯੂਨੀਅਨ ਦੇ ਦੁਆਰਾ ਮੰਗ ਆ ਵੀ ਅਗਲੇ 2 ਸਾਲਾਂ ਦੇ ਵਿੱਚ 10% ਦੀ ਉਹਨਾਂ ਦੀ ਤਨਖਾਹ ਜਿਹੜੀ ਆ ਉਹ ਵਧਾਈ ਜਾਵੇ। ਇਸ ਤੋਂ ਪਹਿਲਾਂ ਜਿਹੜੀ ਆ ਉਹ 3.7% ਵਧਾਉਣ ਦੀ ਇਸ ਸਾਲ ਅਤੇ ਉਹ ਤੋਂ ਅਗਲੇ ਸਾਲ 3.26 ਵਧਾਉਣ ਦੀ ਗੱਲ ਆਖੀ ਗਈ ਸੀਗੀ। ਅਤੇ ਟੀਚਰ ਐਸੋਸੀਏਸ਼ਨ ਨੇ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਵੀ ਜਿਹੜੇ ਸਾਡੇ ਉਹਨਾਂ ਦੇ ਮੈਂਬਰਸ ਹੈਗੇ ਆ ਉਹਨਾਂ ਨੂੰ ਹੈਲਥ ਕੇਅਰ ਕੋਸਟ ਆ ਉਹ ਸਾਰੀਆਂ ਹੀ ਆਊਟ ਆਫ ਪੋਕਟ ਜਿਹੜੀਆਂ ਉਹ ਦੇਣੀਆਂ ਪੈਂਦੀਆਂ ਨੇ। ਅਤੇ ਜਿਸ ਹਿਸਾਬ ਦੇ ਨਾਲ ਟੀਚਰਸ ਇੱਥੇ ਅਫੋਰਡ ਨਹੀਂ ਕਰ ਸਕਦੇ ਰਹਿਣਾ, ਵੀ ਕਿੰਨੇ ਮਹਿੰਗੇ ਜਿਹੜੇ ਇਲਾਕੇ ਹੈਗੇ ਆ, ਅਤੇ ਰਾਈਜ਼ਿੰਗ ਕਾਸਟ ਇੱਥੇ ਲਿਵਿੰਗ ਦੀ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਆ, ਵੀ ਸਾਡੀਆਂ ਇਹਨਾਂ ਮੰਗਾਂ ਨੂੰ ਜਿਹੜਾ ਉਹ ਮੰਨਿਆ ਜਾਵੇ। ਜਿਹੜੇ ਡਿਸਟ੍ਰਿਕਟ ਆ ਉਹ ਕਹਿ ਰਹੀ ਆ ਵੀ ਜਿਹੜੀ ਇਹ ਆਫਰ ਆ ਇਸ ਦੇ ਕਰਕੇ ਸਕੂਲ ਡਿਸਟ੍ਰਿਕਟ ਦੇ ਉੱਤੇ ਤਕਰੀਬਨ $17.7 ਮਿਲੀਅਨ ਦਾ ਅਗਲੇ 3 ਸਾਲਾਂ ਦੇ ਵਿੱਚ ਭਾਰ ਜਿਹੜਾ ਆ ਉਹ ਵਧੇਗਾ। ਅਤੇ ਉੱਦਾਂ ਕਹਿੰਦੇ ਆ ਵੀ ਉਹ ਤਕਰੀਬਨ $10 ਮਿਲੀਅਨ ਜਿਹੜਾ ਖਰਚਣ ਦੇ ਲਈ ਸ਼ਾਇਦ ਤਿਆਰ ਸੀਗੇ, ਪਰ ਇਹ ਜਿਹੜਾ ਆ ਮੰਨਣਾ ਜਿਹੜਾ ਇਸ ਟਾਈਮ ਆ ਉਹ ਇਨਕਾਰੀ ਜਿਹੜਾ ਹੋਇਆ ਪਿਆ ਆ। ਸਕੂਲ ਦੇ ਵਿੱਚ ਹੜਤਾਲ ਜਿਹੜੇ ਉਸ ਸਕੂਲ ਡਿਸਟ੍ਰਿਕਟ 'ਚ ਚੱਲ ਰਹੀ ਆ। ਬੱਚਿਆਂ ਦੀ ਪੜ੍ਹਾਈ ਤਾਂ ਆਟੋਮੈਟਿਕਲੀ ਜਿਹੜੀ ਉਹਦੇ ਕਰਕੇ ਸਫਰ ਜਿਹੜੀ ਹੋਵੇਗੀ ਅਤੇ ਲਗਾਤਾਰ ਦੂਜੇ ਹਫ਼ਤੇ ਦੇ ਵਿੱਚ ਇਹ ਸਟ੍ਰਾਈਕ ਹੁਣ ਪਹੁੰਚ ਚੁੱਕੀ ਹੋਈ ਆ। ਇਸ ਸਕੂਲ ਡਿਸਟ੍ਰਿਕਟ ਦੇ ਵਿੱਚ 11,000 ਵਿਦਿਆਰਥੀ ਜਿਹੜੇ ਆ ਉਹ ਪੜ੍ਹਦੇ ਨੇ ਅਤੇ 20 ਮਈ ਤੋਂ ਇਹਨਾਂ ਦੀ ਸਟ੍ਰਾਈਕ ਜਿਹੜੀ ਉਹ ਚੱਲ ਰਹੀ ਹੈ। ਬਿਲਕੁਲ, ਅਤੇ ਸਕੂਲ ਦਾ ਜਿਹੜਾ ਸੈਸ਼ਨ ਆ ਉਹ ਵੀ ਖਤਮ ਹੋਣ ਵਾਲਾ, ਅਤੇ ਇਹ ਕਾਫੀ ਜਿਹੜੇ ਬੱਚੇ ਆ ਉਹ ਅਪਸੈਟ ਹੈਗੇ ਆ, ਅਤੇ ਟੀਚਰ ਵੀ ਜਿਹੜੇ ਕਾਫੀ ਅਪਸੈਟ ਹੈਗੇ ਆ। ਅਤੇ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਭਈ ਇੱਕ ਪ੍ਰਾਈਵੇਟ ਗਰੁੱਪ ਜਿਸ ਨੇ ਗੋ ਫੰਡਮੀ 'ਤੇ ਜਾ ਕੇ ਮਿਲੀਅਨਸ ਆਫ ਡਾਲਰ ਇਕੱਠੇ ਕੀਤੇ ਸੀ ਤਾਂ ਕਿ ਅਸੀਂ ਕੰਧ ਬਣਾ ਸਕੀਏ, ਉਹਨਾਂ ਨੇ ਕਹਿੰਦੇ ਆਲਰੇਡੀ ਕੰਧ ਬਣਾਉਣੀ ਸ਼ੁਰੂ ਕਰ ਦਿੱਤੀ ਹੈਗੀ ਆ। ਵੀ ਵਿਲਡ ਵਾਲ ਗਰੁੱਪ ਜਿਹੜਾ ਆ ਇਹ ਸ਼ੁਰੂ ਕੀਤਾ ਗਿਆ ਸੀ। ਏਅਰ ਫੋਰਸ ਵੈਟਰਨ ਜਿਹੜਾ ਟ੍ਰਿਪਲ ਐਂਪੂਟੀ ਹੈਗਾ ਆ, ਉਸਨੇ ਸੋਸ਼ਲ ਮੀਡੀਆ 'ਤੇ ਸ਼ੁਰੂ ਕਰਕੇ ਕੀਤਾ ਸੀ। ਕਹਿੰਦੇ ਭਈ 1/2 ਮਾਈਲ ਦੇ ਕਰੀਬ ਉਹਨਾਂ ਨੇ ਇੱਕ ਪ੍ਰਾਈਵੇਟ ਪ੍ਰੋਪਰਟੀ ਦੇ ਉੱਤੇ ਕੰਧ ਬਣਾ ਦਿੱਤੀ ਹੈ, ਅਤੇ ਦੋਨਾਂ ਪਾਸਿਆਂ ਤੋਂ ਹੀ ਇੱਕ ਜਿਹੜਾ ਟੋਟਾ ਆ ਕਹਿੰਦੇ ਭਈ ਉਹਨੂੰ ਜੋੜਨ ਜਾ ਰਹੇ ਹੈਗੇ ਆ। CNN ਦੀ ਟੀਮ ਨੇ ਵੀ ਉੱਥੇ ਜਾ ਕੇ ਚੈੱਕ ਕੀਤਾ ਵੀ ਕਾਫੀ ਹੈਵੀ ਮਸ਼ੀਨਰੀ ਜਿਹੜੀ ਆ ਨਿਊ ਮੈਕਸੀਕੋ ਟੈਕਸਸ ਸਟੇਟ ਲਾਈਨ ਦਾ ਜਿਹੜਾ ਬਾਰਡਰ ਹੈਗਾ ਐਲ ਪਾਸੋ, ਉੱਥੇ ਉਹਨਾਂ ਨੇ ਦੇਖੀ ਹੈਗੀ ਆ। ਕ੍ਰਿਸ ਕੋਬਚ ਜਿਹੜੇ ਰਹਿ ਚੁੱਕੇ ਕੈਂਸਸ ਸੈਕਟਰੀ ਆਫ ਸਟੇਟ ਆ, ਅਤੇ ਬਹੁਤ ਸਾਰੇ ਜਿਹੜੇ ਲੌਂਗ ਟਾਈਮ ਇਮੀਗ੍ਰੇਸ਼ਨ ਹਾਰਡ ਲਾਈਨਰ ਹੈਗੇ ਆ, ਉਹਨਾਂ ਨੇ ਇਹ ਦੱਸਿਆ ਆ CNN ਨੂੰ ਵੀ ਠੀਕ ਆ ਅਸੀਂ ਇਹ ਬਣਾਉਣ ਜਾ ਰਹੇ ਹਾਂ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੂੰ ਇੱਕ ਜੱਜ ਨੇ ਰੋਕ ਦਿੱਤਾ ਸੀ ਵੀ ਤੁਸੀਂ ਕੰਧ ਦੇ ਲਈ ਉਹ ਪੈਸੇ ਨਹੀਂ ਵਰਤ ਸਕਦੇ। ਸੋ ਉਹਨਾਂ ਨੇ ਕਿਹਾ ਵੀ 1/2 ਮਾਈਲ ਦਾ ਜਿਹੜਾ ਸਟ੍ਰੈਚ ਬਣਾਇਆ ਉਹਨੂੰ 6 ਤੋਂ ਲੈ ਕੇ $8 ਮਿਲੀਅਨ ਲੱਗੇ ਹੈਗੇ ਆ। ਇਹ ਉਸੇ ਕੰਪਨੀ ਨੇ ਬਣਾਇਆ ਜਿਸ ਦਾ ਨਾਮ ਫਿਸ਼ਰ ਇੰਡਸਟਰੀਜ਼ ਹੈਗੀ ਆ, ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੀ ਚਾਹੁੰਦੇ ਸੀ ਵੀ ਇਸੇ ਕੰਪਨੀ ਨੂੰ ਜਿਹੜਾ ਕੰਟਰੈਕਟ ਆ ਕੰਧ ਬਣਾਉਣ ਦਾ ਦਿੱਤਾ ਜਾਵੇ। ਇਹ ਵਾਸ਼ਿੰਗਟਨ ਪੋਸਟ ਨੇ ਪਿਛਲੇ ਹਫ਼ਤੇ ਜਿਹੜਾ ਆ ਰਿਪੋਰਟ ਕੀਤਾ ਹੈਗਾ। ਹੁਣ ਤੱਕ ਗੋ ਫੰਡਮੀ ਦਾ ਜਿਹੜਾ ਉਹਨਾਂ ਦਾ ਅਕਾਊਂਟ ਹੈਗਾ ਉੱਥੇ ਕਹਿੰਦੇ ਵੀ $20 ਮਿਲੀਅਨ ਦੇ ਕਰੀਬ ਡੋਨੇਸ਼ਨਸ ਉਹ ਇਕੱਠੀਆਂ ਕਰ ਚੁੱਕੇ ਹੈਗੇ ਆ। ਐਵਰੇਜ ਡੋਨੇਸ਼ਨ $67 ਦੇ ਕਰੀਬ ਆ। 3 ਲੱਖ ਤੋਂ ਵੱਧ ਲੋਕਾਂ ਨੇ ਜਿਹੜੇ ਪੈਸੇ ਆ ਇਹ ਵਾਲ ਬਣਾਉਣ ਦੇ ਲਈ ਦਿੱਤੇ ਹੈਗੇ ਜੀ। ਬਿਲਕੁਲ, ਬੀਤੇ ਦਿਨਾਂ ਦੇ ਵਿੱਚ ਇੱਕ ਦੀ ਚਰਚਾ ਦਾ ਵਿਸ਼ਾ ਉਦੋਂ ਬਣੇ ਸੀਗੇ, ਉਦੋਂ ਰਿਪੋਰਟਾਂ ਆ ਰਹੀਆਂ ਸੀ ਵੀ ਲੋਕ ਪੁੱਛ ਰਹੇ ਸੀਗੇ ਭਾਈ ਇਹ ਜਿਹੜੇ ਤੁਸੀਂ ਇੰਨੇ ਡਾਲਰ ਇਕੱਠੇ ਕੀਤੇ ਉਹਦਾ ਕੀ ਕਰ ਰਹੇ ਹੋ। ਅਤੇ ਖਬਰ ਇਹ ਵੀ ਆਈ ਸੀ ਵੀ ਇਸ ਬੰਦੇ ਨੇ ਜਿਨ੍ਹਾਂ ਨੇ ਚਲਾਇਆ ਹੋਇਆ ਆ, ਇਹਨੇ ਆਪਣਾ ਇੱਕ ਪ੍ਰਾਈਵੇਟ ਯਾਚ ਵਗੈਰਾ ਆ, ਕਾਫੀ ਇੱਕ ਮਹਿੰਗੀ ਚੀਜ਼ $1 ਮਿਲੀਅਨ ਤੱਕ ਦੀ ਜਿਹੜੀ ਉਸਨੇ ਇਹਨਾਂ ਡਾਲਰਾਂ ਦੇ ਨਾਲ ਵੀ ਖਰੀਦੀ ਹੈਗੀ ਆ। ਅਤੇ ਕੱਲ੍ਹ ਹਰਜੋਤ ਸਿੰਘ ਜੀ ਆਪਾਂ ਜਿੱਦਾਂ ਪ੍ਰੋਗਰਾਮ ਵਿਸ਼ੇਸ਼ ਤੌਰ ਦੇ ਉੱਤੇ ਕੀਤਾ ਸੀ ਮੈਮੋਰੀਅਲ ਡੇ, ਜਿਹੜੇ ਅਮਰੀਕਾ ਦੇ ਜਿਹੜੇ ਸ਼ਹੀਦ ਸੀ ਉਹਨਾਂ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ, ਅਤੇ ਨਾਲ ਹੀ ਜਿਹੜਾ ਆਪਾਂ ਦੱਸਦੇ ਜਾਈਏ ਵੀ ਜਿੱਦਾਂ ਆਪਾਂ ਇਹ ਵੀ ਜ਼ਿਕਰ ਕੀਤਾ ਸੀ ਵੀ ਲੋਕ ਬਹੁਤੇ ਹੁਣ ਇਸ ਨੂੰ ਛੁੱਟੀ ਦੇ ਅਤੇ ਪਾਰਟੀ ਦੇ ਲਈ ਜਿਹੜਾ ਆ ਉਹ ਵਰਤਦੇ ਨੇ। ਜਿਹੜੀ ਮੇਨ ਜਿਹੜੀ ਇਸ ਦੀ ਪਿੱਛੇ ਇੱਛਾ ਸੀਗੀ ਉਸ ਤੋਂ ਕਾਫੀ ਦੂਰ ਜਿਹੜੇ ਲੋਕ ਹੋ ਚੁੱਕੇ ਨੇ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਮੈਮੋਰੀਅਲ ਡੇ ਵੀਕਐਂਡ ਦੇ ਵਿੱਚ ਤੁਸੀਂ ਇਮੈਜਨ ਨਹੀਂ ਕਰ ਸਕਦੇ ਵੀ ਕਿੰਨੀਆਂ ਜ਼ਿਆਦੀਆਂ ਅਰੈਸਟ ਕੀਤੀਆਂ, ਅਤੇ ਇਹ ਖਬਰ ਵੀ ਜਿਹੜੀ ਹੈ ਬਹੁਤ ਘੱਟ ਚਰਚਾ ਦਾ ਵਿਸ਼ਾ ਹੈ, ਜਦ ਕਿ ਇਹ ਵੱਡੀ ਚਰਚਾ ਦਾ ਵਿਸ਼ਾ ਬਣਨਾ ਚਾਹੀਦੀ ਸੀ। ਮੈਮੋਰੀਅਲ ਡੇ ਵੀਕਐਂਡ ਦੇ ਵਿੱਚ 21 ਮੌਤਾਂ ਜਿਹੜੀਆਂ ਆ ਉਹ ਕਾਰ ਐਕਸੀਡੈਂਟਸ ਦੇ ਵਿੱਚ ਹੋਈਆਂ ਨੇ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਉਹਨਾਂ ਦੇ ਜਿਹੜੇ ਲਿeutenant ਹੈਗੇ ਨੇ ਜੇਥਨ ਕੈਸਟੈਨੀਡਾ, ਉਹਨਾਂ ਨੇ ਜਿਹੜਾ ਉਹ ਜਾਣਕਾਰੀ ਦਿੱਤੀ ਹੈ 973
DUI ਅਰੈਸਟ ਜਿਹੜੀਆਂ ਆ ਉਹ ਉਹਨਾਂ ਨੇ ਕੀਤੀਆਂ। 17 ਡੈਡਲੀ ਕਰੈਸ਼ ਜਿਹੜੇ ਆ ਉਹ ਇਨਵੈਸਟੀਗੇਟ ਕੀਤੇ ਜਾ ਰਹੇ ਆ, ਜਿਨ੍ਹਾਂ ਦੇ ਵਿੱਚ 21 ਜਾਣਿਆਂ ਦੀਆਂ ਉੱਥੇ ਮੌਤਾਂ ਹੋਈਆਂ ਆ। ਕੈਲੀਫੋਰਨੀਆ ਦੇ ਜਿਹੜੀ ਕੈਪੀਟਲ ਆ ਸੈਕਰਾਮੈਂਟੋ, ਉਸ ਇਲਾਕੇ ਦੇ ਵਿੱਚ 96 DUI ਅਰੈਸਟ ਜਿਹੜੀਆਂ ਹੋਈਆਂ ਤੇ 2 ਮੌਤਾਂ ਜਿਹੜੀਆਂ ਉੱਥੇ ਹੋਈਆਂ ਸੀਗੀਆਂ। CHP ਨੇ ਕਹਿੰਦੇ ਆ ਵੀ ਸ਼ੁੱਕਰਵਾਰ ਸ਼ਾਮ ਤੋਂ ਹੀ ਜਿਹੜੀ ਆ ਉਹ ਇਹ ਜਿਹੜਾ ਮੈਮੋਰੀਅਲ ਡੇ ਵੀਕਐਂਡ ਦੇ ਉੱਤੇ ਇਹ ਬਲਿਟਸ ਇੱਕ ਹਿਸਾਬ ਦੇ ਨਾਲ ਕੀਤੀ ਸੀ, ਜਿਸ ਦੇ ਵਿੱਚ DUI ਚੈੱਕ ਪੁਆਇੰਟਸ ਤੇ ਹੋਰ ਕਈ ਚੀਜ਼ਾਂ ਜਿਹੜੀਆਂ ਉਹਨਾਂ ਨੇ ਲਾਈਆਂ ਸੀਗੀਆਂ ਤੇ ਕੱਲ੍ਹ ਰਾਤੀ ਜਿਹੜੀ ਆ ਉਹ ਮੁੱਕੀ ਸੀਗੀ। ਸੋ ਇਸ ਪੂਰੇ ਕਾਸੇ ਦੇ ਵਿੱਚ ਦੇਖੋ ਹਰਜੋਤ ਸਿੰਘ ਜੀ 21 ਮੌਤਾਂ ਹੋਈਆਂ, 973 ਲੋਕ ਜਿਹੜੇ ਆ DUI ਦੇ ਕੇਸ ਦੇ ਵਿੱਚ ਅਰੈਸਟ ਕੀਤੇ ਗਏ ਨੇ। ਇਸੇ ਤਰੀਕੇ ਦੇ ਨਾਲ ਜਦੋਂ ਸਿੰਕੋ ਡੇ ਮਾਇਓ ਆਇਆ ਸੀਗਾ ਬੀਤੇ ਦਿਨਾਂ ਦੇ ਵਿੱਚ ਜਿਹੜਾ ਮਈ ਦੇ ਮਹੀਨੇ ਦੇ ਵਿੱਚ ਸ਼ੁਰੂਆਤ 'ਚ, ਉਦੋਂ ਵੀ ਬਹੁਤ ਸਾਰੀਆਂ ਜਿਹੜੀਆਂ DUI ਅਰੈਸਟ ਆ ਉਹ ਕੀਤੀਆਂ ਗਈਆਂ ਸੀਗੀਆਂ। ਬਹੁਤ ਸਾਰੇ ਲੋਕ ਜਿਹੜੇ ਆ ਇਹਨਾਂ ਦਿਨਾਂ ਦੇ ਵਿੱਚ ਸੜਕ ਦੇ ਉੱਤੇ ਸ਼ਰਾਬ ਪੀ ਕੇ ਨਸ਼ੇ ਲਈ ਹਾਲਤ ਦੇ ਵਿੱਚ ਚਲਾਉਂਦੇ ਨੇ। ਸੋ ਆਪਾਂ ਤੁਹਾਨੂੰ ਹਮੇਸ਼ਾ ਹੀ ਕਹਿੰਦੇ ਹੁੰਦੇ ਆ, ਵੈਸੇ ਵੀ ਜਿਹੜਾ ਧਿਆਨ ਆ ਉਹ ਰੱਖਣਾ ਚਾਹੀਦਾ ਹੈ, ਖਾਸ ਕਰਕੇ ਜਦੋਂ ਲੌਂਗ ਵੀਕਐਂਡ ਹੁੰਦਾ ਵੀ ਬਹੁਤ ਸਾਰੇ ਲੋਕ ਦਾਰੂ ਪੀ ਕੇ ਗੱਡੀ ਚਲਾਉਂਦੇ ਨੇ। ਬੜੇ ਮੂਰਖ ਲੋਕ ਨੇ, ਦਿਮਾਗ ਦਾ ਜਿਹੜਾ ਉਹਨਾਂ ਦਾ ਸੂਤ ਨਹੀਂ ਹੈਗਾ ਇੱਕ ਹਿਸਾਬ ਦੇ ਨਾਲ। ਆਪ ਤੇ ਮਰਨਾ, ਹੋਰਨਾਂ ਨੂੰ ਵੀ ਦੇਖੋ 21 ਜਾਣੇ ਮਰੇ ਹੀ ਆ। ਹੁਣ ਕਈ ਪਰਿਵਾਰਾਂ ਦੇ ਵਿੱਚ ਜਿਹੜੇ ਵੈਣ ਪਏ ਆ, ਇਹ ਤਾਂ ਮੇਜਰ ਨਿਊਜ਼ ਹੋਣੀ ਚਾਹੀਦੀ ਸੀ। ਬੜੀ ਅਫਸੋਸ ਵਾਲੀ ਗੱਲ ਆ ਵੀ ਇਸ ਦੇ ਉੱਤੇ ਜਿਹੜੇ ਆ ਕੋਈ ਬਹੁਤੀ ਚਰਚਾ। ਇਹ ਆਪਾਂ ਇਕੱਲੇ CHP ਦੀ ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਗੱਲ ਕਰ ਰਹੇ ਹਾਂ। ਤੁਸੀਂ ਦੇਖੋ 50 ਸੂਬੇ ਨੇ ਤੇ ਉਹਨਾਂ ਬਾਕੀ ਸੂਬਿਆਂ ਦੇ ਵਿੱਚ ਪਤਾ ਨਹੀਂ ਕਿੱਦਾਂ ਦੇ ਹਾਲਾਤ ਜਿਹੜੇ ਉੱਥੇ ਰਹੇ ਹੋਣੇ ਆ ਜੀ। ਸੋ ਇਹਦੇ ਵਿੱਚ ਬਹੁਤੇ ਮੈਂ ਦੇਖਿਆ ਵੀ ਪੰਜਾਬੀ ਵੀ ਕਈ ਪਿੱਛੇ ਨਹੀਂ ਰਹੇ। ਫੇਸਬੁੱਕ ਤੇ ਦੇਖਿਆ ਕਈ ਐਨ ਪੂਰੇ ਆਪਣੇ ਗਲਾਸਾਂ ਦੀਆਂ ਫੋਟੋਆਂ ਪਾ ਕੇ ਪਾ ਰਹੇ ਸੀ ਵੀ ਛੁੱਟੀ ਮਨਾ ਰਹੇ ਆ ਜੀ। ਨਹੀਂ ਚਲੋ ਪੀਣੀ ਆ ਪੀਓ ਭਾਈ, ਪਰ ਆਹ ਕੰਮ ਜਿਹੜਾ ਆ ਉਹ ਕੰਮ ਨਾ ਤੁਸੀਂ ਕਰੋ ਵੀ ਆਪਣੀ ਜਾਨ ਤਾਂ ਖਤਰੇ 'ਚ ਪਾਓ ਤੇ ਨਾਲ ਦੂਜੇ ਦੀ ਜਿਹੜੀ ਰੋਡ ਦੇ ਉੱਤੇ ਆ ਉਹ ਖਤਰੇ ਦੇ ਵਿੱਚ ਪਾਈ ਜਾਓ। ਬਹੁਤ ਸਾਰੇ ਬੱਚਿਆਂ ਦੇ ਨਾਲ ਟਰੈਵਲ ਕਰਦੇ ਨੇ, ਬਜ਼ੁਰਗਾਂ ਨਾਲ ਜਿਹੜੇ ਉਹ ਟਰੈਵਲ ਕਰ ਰਹੇ ਹੁੰਦੇ ਨੇ। ਹਰ ਇੱਕ ਨੂੰ ਜਿਹੜੇ ਇਸ ਚੀਜ਼ ਦਾ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਅਗਲੀ ਖਬਰ ਚਲੀਏ ਜਿਹੜੀ ਆ ਯੂਟਾ ਤੋਂ ਆ ਰਹੀ ਆ। ਯੂਟਾ ਦੇ ਵਿੱਚ ਇੱਕ ਜੱਜ ਨੂੰ ਕਹਿੰਦੇ ਵੀ 6 ਮਹੀਨੇ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਆ ਬਿਨਾਂ ਤਨਖਾਹ ਤੋਂ, ਕਿਉਂਕਿ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦੇ ਅਗੇਂਸਟ ਕੁਛ ਕੁ ਜਿਹੜੇ ਆਪਣੇ ਕਮੈਂਟ ਆ ਉਹ ਪਾਏ ਸੀ। ਜੱਜ ਮਾਈਕਲ ਕਵਾਨ ਜਿਹੜੇ ਹੈਗੇ ਆ ਉਹ ਜਸਟਿਸ ਹੈਗੇ ਆ ਕੋਰਟ ਜੱਜ ਟੇਲਰਸਵਿਲ ਸਵਰਵ ਆਫ ਸਾਲਟ ਲੇਕ ਸਿਟੀ 1988 ਤੋਂ ਲੈ ਕੇ ਤੇ 2016 ਤੇ 2017 ਦੇ ਵਿੱਚ ਉਹਨਾਂ ਨੇ ਆਪਣੀਆਂ ਕੁਛ ਕੁ ਪੋਸਟ ਜਿਹੜੀਆਂ ਆ ਫੇਸਬੁੱਕ ਤੇ ਲਿੰਕਡਇਨ ਦੇ ਉੱਤੇ ਸ਼ੇਅਰ ਕੀਤੀਆਂ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਕੰਧ ਬਣਾਉਣ ਜਾ ਰਿਹਾ ਆ, ਵਾਲ ਬਣਾਉਣ ਜਾ ਰਿਹਾ ਤੇ ਉਹਦੇ ਲਈ ਪੈਸਾ ਕਿਤੇ ਹੈ ਨਹੀਂ ਤੇ ਤੁਹਾਨੂੰ ਜਿਹੜਾ ਆ ਟੈਕਸ ਹੁਣ ਤੁਹਾਡਾ ਸਾਰਿਆਂ ਦਾ ਵਧੂਗਾ ਤੇ ਇਹ ਭੁੱਲ ਜਾਓ ਵੀ ਤੁਸੀਂ ਜਿਹੜਾ ਆ ਤੁਹਾਨੂੰ ਕਿਸੇ ਤਰ੍ਹਾਂ ਦਾ ਟੈਕਸ ਦਾ ਫਾਇਦਾ ਹੋਊਗਾ। ਪਰ ਜਿਹੜੇ ਅਮੀਰ ਹੈਗੇ ਆ ਜਿਨ੍ਹਾਂ ਦੀ ਇਨਕਮ 5 ਲੱਖ ਤੋਂ ਉੱਤੇ ਆ ਤੇ ਉਹਨਾਂ ਦਾ ਜਿਹੜਾ ਟੈਕਸ ਕੱਟਿਆ ਗਿਆ ਆ। ਸੋ ਹੁਣ ਉਹਨਾਂ ਦੇ ਅਗੇਂਸਟ ਜਿਹੜਾ ਐਕਸ਼ਨ ਲਿਆ ਗਿਆ ਆ ਤੇ ਉਹਨਾਂ ਨੂੰ 6 ਮਹੀਨੇ ਬਿਨਾਂ ਤਨਖਾਹ ਤੋਂ ਜਿਹੜੀ ਆ ਉਹ ਛੁੱਟੀ ਦਿੱਤੀ ਗਈ ਹੈ। ਇਹ ਵੀ ਇੱਕ ਵਿਵਾਦ ਦਾ ਚਰਚਾ ਜਿਹੜਾ ਬਣੂਗਾ ਵੀ ਕੀ ਕੋਈ ਜੱਜ ਆ ਉਹ ਆਪਣੀ ਇਸ ਤਰੀਕੇ ਦੇ ਨਾਲ ਕੋਈ ਰਾਏ ਜਿਹੜੀ ਆ ਉਹ ਇੱਦਾਂ ਲੋਕ ਰੱਖ ਸਕਦੇ ਆ ਕਿ ਨਹੀਂ, ਵੀ ਜਸਟ ਬਿਕੋਜ਼ ਉਹ ਟਰੰਪ ਦੇ ਕ੍ਰਿਟਿਕ ਸੀਗੇ ਵੀ ਕਿ ਉਹਨਾਂ ਨੂੰ ਇਸ ਦਾ ਜਿਹੜਾ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਪਿਆ ਹੈਗਾ ਆ। ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਗੱਲ ਕਰਦੇ ਆ, ਓਪੀਆਈਡ ਦਾ ਕ੍ਰਾਈਸਿਸ ਅਮਰੀਕਾ ਦੇ ਵਿੱਚ ਸਾਰੇ ਪਾਸੇ ਬਹੁਤ ਵੱਡੇ ਪੈਮਾਨੇ ਦੇ ਉੱਤੇ ਫੈਲ ਰਿਹਾ। ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਬੀਤੇ ਦਿਨਾਂ ਦੇ ਵਿੱਚ ਇੱਕ ਜਿਹੜੀ ਇੰਡੀਅਨ ਓਰੀਜਨ ਵਾਲਾ ਬੰਦਾ ਆ ਉਸ ਨੂੰ ਜਿਹੜਾ ਕਨਵਿਕਟ ਵੀ ਕੀਤਾ ਗਿਆ ਸੀ ਓਪੀਆਈਡ ਦੇ ਇਸ ਮਾਮਲੇ ਦੇ ਵਿੱਚ ਵੀ। ਉਹਨੇ ਡਾਕਟਰਾਂ ਨੂੰ ਰਿਸ਼ਵਤ ਦਿੰਦਾ ਸੀਗਾ ਵੀ ਤੁਸੀਂ ਜਿਹੜਾ ਆਪਣੇ ਮਰੀਜ਼ਾਂ ਨੂੰ ਧੱਕੇ ਦੇ ਨਾਲ ਓਪੀਆਈਡ ਦੀਆਂ ਜਿਹੜੀਆਂ ਦਵਾਈਆਂ ਉਹ ਲਾਓ। ਸੋ ਆਪਾਂ ਇਹ ਦੇਖਿਆ ਵੀ ਇੱਥੇ ਇੱਕ ਚੱਲਣ ਬਹੁਤ ਜ਼ਿਆਦਾ ਵਧਿਆ ਹੋਇਆ ਵੀ ਲੋਕਾਂ ਨੂੰ ਧੱਕੇ ਦੇ ਨਾਲ ਦਵਾਈਆਂ ਦੇ ਉੱਤੇ ਲਾਇਆ ਜਾਂਦਾ ਆ, ਚਾਹੇ ਉਹ BP ਵਾਲੀ ਹੋਵੇ ਤੇ ਚਾਹੇ ਸ਼ੂਗਰ ਵਾਲੀ ਹੋਵੇ ਤੇ ਚਾਹੇ ਜਿੱਦਾਂ ਪੇਨ ਕਿਲਰ ਓਪੀਆਈਡ ਦੇ ਜਿਹੜੇ ਆ ਉਹ ਦਿੱਤੇ ਜਾਂਦੇ ਆ। ਸੋ ਓਕਲਾਹੋਮਾ ਜਿਹੜੀ ਸਿਟੀ ਆ ਸਟੇਟ ਆਫ ਓਕਲਾਹੋਮਾ ਆ, ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਆਖਿਆ ਸੀਗਾ ਵੀ ਜੌਨਸਨ ਐਂਡ ਜੌਨਸਨ ਜਿਹੜਾ ਇੱਕ ਮੈਨੂਫੈਕਚਰਰ ਹੈਗਾ, ਫਾਰਮਾਸਿਊਟੀਕਲ ਕੰਪਨੀ ਹੈਗੀ ਆ, ਲਾਰਜੈਸਟ ਡਰੱਗ ਮੈਨੂਫੈਕਚਰਰ ਦੁਨੀਆ ਦਾ ਜਿਹੜਾ ਆ ਵਨ ਆਫ ਦਾ ਲਾਰਜੈਸਟ ਹੈਗਾ ਆ, ਵੀ ਉਹਨਾਂ ਨੂੰ ਟਰਾਇਲ ਦੇ ਉੱਤੇ ਲਿਆਂਦਾ ਜਾਊਗਾ। ਸੋ ਅੱਜ ਕਹਿੰਦੇ ਆ ਵੀ ਉਹਨਾਂ ਦਾ ਟਰਾਇਲ ਸ਼ੁਰੂ ਹੋਣ ਜਾ ਰਿਹਾ ਆ ਜਿਹੜੀ ਸਟੇਟ ਆਫ ਓਕਲਾਹੋਮਾ ਦੇ ਵਿੱਚ ਜਿਹੜਾ ਓਪੀਆਈਡ ਐਪੀਡੈਮਿਕ ਜਿਹੜਾ ਉਹ ਵਧਿਆ ਹੋਇਆ ਆ। ਸੋ 2000 ਤੋਂ ਵੱਧ ਜਿਹੜੇ ਕੇਸ ਆ ਸਟੇਟ, ਲੋਕਲ ਤੇ ਜਿਹੜੀਆਂ ਟਰਾਈਬਲ ਗਵਰਨਮੈਂਟਸ ਆ
ਉਹਨਾਂ ਨੇ ਇਸ ਫਾਰਮਾਸਿਊਟੀਕਲ ਕੰਪਨੀ ਦੇ ਖਿਲਾਫ, ਫਰਮਸ ਦੇ ਖਿਲਾਫ ਪੂਰੇ ਅਮਰੀਕਾ ਦੇ ਵਿੱਚ ਇਸ ਟਾਈਮ ਚੱਲ ਰਹੇ ਨੇ। ਹਰ ਰੋਜ਼ਾਨਾ 130 ਬੰਦੇ ਅਮਰੀਕਨਸ ਜਿਹੜੇ ਆ ਓਪੀਆਈਡ ਓਵਰਡੋਜ਼ਿੰਗ ਦੇ ਕਰਕੇ ਮਾਰੇ ਜਾ ਰਹੇ ਨੇ। ਇਹ CDC ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਜਿਹੜੇ ਆંકੜੇ ਨੇ, ਜਿਹੜੇ ਤੁਸੀਂ ਕਹਿ ਸਕਦੇ ਹੋ ਵੀ ਘੱਟ ਹੀ ਦੱਸੇ ਜਾਂਦੇ ਨੇ। ਇਹਦਾ ਮਤਲਬ ਵੀ ਇਹਦੇ ਨਾਲੋਂ ਵੱਧ ਹੀ ਲੋਕ ਜਿਹੜੇ ਕਿਤੇ ਨਾ ਕਿਤੇ ਮਰ ਰਹੇ ਹੋਣਗੇ। 7200 ਲੋਕ 2017 ਦੇ ਵਿੱਚ ਇਸ ਓਪੀਆਈਡ ਓਵਰਡੋਜ਼ ਦੇ ਕਰਕੇ ਮਾਰੇ ਗਏ, ਅਤੇ ਜਿਨ੍ਹਾਂ ਦੇ ਵਿੱਚੋਂ 68% ਲੋਕ ਅਜਿਹੇ ਸੀਗੇ ਜਿਨ੍ਹਾਂ ਨੂੰ ਪ੍ਰਸਕ੍ਰਿਪਸ਼ਨ ਅਤੇ ਜਿਹੜੀ ਇਲੀਗਲ ਓਪੀਆਈਡਸ ਜਿਹੜੀ ਉਹਨਾਂ ਦੇ ਕੋਲ ਪਹੁੰਚ ਰਹੀਆਂ ਸੀਗੀਆਂ। ਜਾਂ ਕਈ ਵਾਰੀ ਜਿਹੜੇ ਨਸ਼ੇੜੀ ਵੀ ਹੈਗੇ ਨੇ ਜਿਨ੍ਹਾਂ ਨੂੰ ਲੱਤ ਲੱਗ ਚੁੱਕੀ ਆ, ਉਹ ਡਾਕਟਰਾਂ ਨੂੰ ਕਹਿ ਕੇ ਆਪਣੇ ਆਪ ਨੂੰ ਧੱਕੇ ਨਾਲ ਪ੍ਰਸਕ੍ਰਾਈਬ ਵੀ ਜਿਹੜੀਆਂ ਕਰਾ ਲੈਂਦੇ ਨੇ। ਅਤੇ ਜਿਹੜੀਆਂ ਪ੍ਰਸਕ੍ਰਾਈਬਡ ਓਪੀਆਈਡਸ ਹੈਗੀਆਂ ਆ, ਇਹ ਇੱਕ ਬੜੀਆਂ ਖਤਰੇ ਵਾਲਾ ਜਿਹੜਾ ਕੰਮ ਵੀ ਜਿਹੜਾ ਬਣਿਆ ਆ। ਸੋ ਜਦੋਂ ਬਹੁਤ ਸਾਰੇ ਜਿਹੜੇ ਬਜ਼ੁਰਗ ਨੇ ਉਹ ਦਵਾਈਆਂ ਲੈਂਦੇ ਨੇ, ਚਾਹੇ ਉਹ ਪੀੜ ਦੀ ਹੋਵੇ ਚਾਹੇ ਕੋਈ ਵੀ ਹੋਵੇ, ਆਪਣੇ ਵੀ ਜਿਹੜੇ ਉਸ ਦੇ ਵਿੱਚ ਆਪਣੀ ਕਮਿਊਨਿਟੀ 'ਤੇ ਜੇ ਗੱਲ ਕਰਦੇ ਜਾਈਏ, ਉਹ ਕਈ ਵਾਰੀ ਸਵਾਲ ਪੁੱਛਦੇ ਨੇ। ਉਹ ਕਹਿੰਦੇ ਵੀ ਮੈਨੂੰ ਭਾਈ ਪੀੜ ਤੋਂ ਆਰਾਮ ਮਿਲਣਾ ਚਾਹੀਦਾ, ਚਾਹੇ ਕੋਈ ਵੀ ਜਿਹੜੀ ਦਵਾਈ ਮੈਨੂੰ ਤੁਸੀਂ ਦਿਓ। ਅਤੇ ਉਹਨਾਂ ਦੇ ਵਿੱਚ ਬਹੁਤ ਸਾਰੀ ਜਿਹੜੀਆਂ ਆ ਇੱਦਾਂ ਓਪੀਆਈਡ ਬੇਸਡ ਜਿਹੜੀਆਂ ਆ ਉਹ ਦਵਾਈਆਂ ਹੁੰਦੀਆਂ ਨੇ, ਉਹ ਤੁਸੀਂ ਪੁੱਛਦੇ ਨਹੀਂ ਹੋ, ਤੁਹਾਨੂੰ ਉਹਨਾਂ ਦੀ ਫਿਰ ਆਦਤ ਜਿਹੜੀ ਲੱਗ ਜਾਂਦੀ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਵੱਡਾ ਖਤਰਾ ਇਹ ਹੁੰਦਾ ਹਰਜੋਤ ਸਿੰਘ ਜੀ, ਜਿੱਥੇ ਬਜ਼ੁਰਗ ਆ ਅਤੇ ਜੇ ਉਸ ਘਰ ਦੇ ਵਿੱਚ ਬੱਚੇ ਹੋਣਗੇ ਜਿਨ੍ਹਾਂ ਨੂੰ ਇਸ ਦੇ ਬਾਰੇ ਪਤਾ ਹੁੰਦਾ ਆ, ਉਹ ਇੱਦਾਂ ਹੀ ਆਪਣੇ ਬਜ਼ੁਰਗਾਂ ਦੀਆਂ, ਆਪਣੇ ਜਿਹੜੇ ਘਰ ਦੇ ਹੋਰ ਜੀਆਂ ਦੀਆਂ ਜਿਹੜੀਆਂ ਇਹ ਦਵਾਈਆਂ ਨੇ ਉਹ ਲੈਣੀਆਂ ਸ਼ੁਰੂ ਕਰ ਦਿੰਦੇ ਆ, ਅਤੇ ਉਹ ਬਾਅਦ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਭਿਆਨਕ ਰੂਪ ਅਖਤਿਆਰ ਕਰ ਜਾਂਦੇ ਆ। ਉਹਨਾਂ ਨੂੰ ਉਹ ਲੱਤ ਲੱਗ ਜਾਂਦੀ ਆ, ਨਸ਼ਾ ਜਿਹੜਾ ਉਸ ਚੀਜ਼ ਦਾ ਲੱਗ ਜਾਂਦਾ ਆ, ਅਤੇ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਕਿੱਦਾਂ ਲੋਕ ਓਵਰਡੋਜ਼ ਹੋ ਕੇ ਮਰਦੇ ਆ। ਜੇ ਇਹ ਤਾਂ ਹੈ ਹੀ ਹੈ, ਕਈ ਵਾਰੀ ਘਰ ਵਾਲਿਆਂ ਦੇ ਉੱਤੇ ਵੀ ਉਹਨਾਂ ਦੀ ਵੀ ਜਾਨ ਲੈਣ ਨੂੰ ਕਰਦੇ ਨੇ ਵੀ ਸਾਨੂੰ ਇਹ ਜਿਹੜਾ ਨਸ਼ਾ ਚਾਹੀਦਾ ਆ। ਸੋ ਜੇ ਸਮੇਂ ਰਹਿੰਦੇ ਹੋਏ ਇੱਥੇ ਨਾ ਸੁਧਾਰ ਆਇਆ ਤਾਂ ਜਿਹੜੀ ਪੰਜਾਬ ਦੇ ਬਾਰੇ ਗੱਲਾਂ ਕਰਦੇ ਆ, ਸਾਰਿਆਂ ਨੇ ਇੱਥੇ ਇਸ ਬਾਰੇ ਵੀ ਜਿਹੜੀਆਂ ਉਹ ਗੱਲਾਂ ਕਰਨੀਆਂ ਨੇ। ਅਗਲੀ ਖਬਰ ਵੱਲ ਚਲੀਏ। ਜਿਹੜੀ ਮੈਕੈਂਜ਼ੀ ਵੀਜ਼ੋਸ ਹੈਗੀ ਆ, ਉਹ ਕਹਿੰਦੀ ਵੀ ਮੈਂ ਜਿਹੜੀ $36 ਬਿਲੀਅਨ ਦੇ ਕਰੀਬ ਜਿਹੜੀ ਉਹਦੀ ਪ੍ਰੋਪਰਟੀ ਹੈਗੀ ਆ, ਉਹਨੂੰ ਅੱਧੀ ਜਿਹੜਾ 50% ਡੋਨੇਟ ਕਰਨ ਜਾ ਰਹੀ ਹੈਗੀ ਆ। ਮੈਕੈਂਜ਼ੀ ਵੀਜ਼ੋਸ ਜਿਹੜੀ ਹੈਗੀ ਆ, ਇਹ ਐਮਾਜ਼ੋਨ ਦੇ CEO ਜੈਫ ਵੀਜ਼ੋਸ ਉਹਦੀ ਵਾਈਫ ਆ, ਅਤੇ 25 ਸਾਲਾਂ ਬਾਅਦ ਪਿਛਲੇ ਦਿਨਾਂ ਦੇ ਵਿੱਚ ਉਹਦਾ ਵਿਆਹ ਹੋ ਗਿਆ ਸੀ। ਅਤੇ ਗਿਵਿੰਗ ਪਲੈਜ ਨਾਮ ਦੀ ਇੱਕ ਇਨੀਸ਼ੀਏਟਿਵ ਹੈਗਾ ਜਿਹੜਾ 2010 ਦੇ ਵਿੱਚ ਬਿਲ ਅਤੇ ਮਲਿੰਡਾ ਗੇਟਸ ਜਿਹੜੇ ਮਾਈਕਰੋਸਾਫਟ ਦੇ CEO ਆ ਉਹਨਾਂ ਵੱਲੋਂ ਸੈਟਅਪ ਕੀਤਾ ਗਿਆ ਸੀ। ਅਤੇ ਨਾਲ ਹੀ ਵਾਰਨ ਬਫੇ ਜਿਹੜੇ ਅਮਰੀਕਾ ਦੇ ਸਭ ਤੋਂ ਰਿਚੈਸਟ ਮੈਨ ਆ, ਵਰਲਡ ਦੇ ਵੈਲਦੀਐਸਟ ਪੀਪਲ ਆ, ਉਹਨਾਂ ਨੇ ਕਿਹਾ ਸੀ ਵੀ ਆਪਾਂ ਅੱਧੀ ਜਿਹੜੀ ਸਾਡੀ ਵੈਲਥ ਹੈਗੀ ਆ, ਇਨਕਮ ਆ, ਉਹ ਅਸੀਂ ਚੈਰੀਟੇਬਲ ਜਿਹੜੇ ਕਾਜ਼ਸ ਆ ਉਹਨਾਂ ਨੂੰ ਦੇਣੀ ਹੈਗੀ ਆ। ਸੋ ਹੁਣ ਉਹਨਾਂ ਦੇ ਵਿੱਚ ਇਹ ਮੈਕੈਂਜ਼ੀ ਵੀਜ਼ੋਸ ਵੀ ਸ਼ਾਮਲ ਹੋ ਗਈ ਆ, ਜੋ ਕਹਿੰਦੀ ਆ ਵੀ 36 ਬਿਲੀਅਨ 'ਚੋਂ ਜਿਹੜਾ $18 ਬਿਲੀਅਨ ਜਿਹੜਾ ਆ ਉਹ ਮੈਂ ਚੈਰਿਟੀਜ਼ ਦੇ ਲਈ ਦੇਵਾਂਗੇ। ਜੀ, ਫਿਲੀਪੀਨਸ ਦੇ ਵਿੱਚ ਹਰਜੋਤ ਸਿੰਘ ਜੀ ਉੱਥੇ ਇੱਕ ਨਵਾਂ ਲਾਅ ਪਾਸ ਕੀਤਾ ਗਿਆ ਆ ਵੀ ਆਪਣੇ ਵਾਤਾਵਰਣ ਨੂੰ ਹੀ ਕਿਤੇ ਨਾ ਕਿਤੇ ਕਹਿ ਲਓ ਵੀ ਬਚਾਉਣ ਦੇ ਲਈ ਵਿਦਿਆਰਥੀਆਂ ਦੇ ਉੱਤੇ ਲਾਅ ਵਿਸ਼ੇਸ਼ ਤੌਰ ਦੇ ਉੱਤੇ ਲਾਗੂ ਕੀਤਾ ਗਿਆ। ਵੀ ਕਹਿੰਦੇ ਵੀ ਜੇ ਤੁਸੀਂ ਭਾਈ ਗ੍ਰੈਜੂਏਟ ਹੋਣਾ ਆ ਤਾਂ ਤੁਹਾਨੂੰ ਘੱਟੋ ਘੱਟ 10 ਜਿਹੜੇ ਰੁੱਖ ਆ, ਪਲਾਂਟ ਆ, ਉਹ ਟਰੀਜ਼ ਆ ਕਰਨੇ ਪੈਣਗੇ। ਸੋ ਇਹ ਹੁਣ ਦੇਖਣ ਦੀ ਵਾਲੀ ਗੱਲ ਹੋਊਗੀ ਵੀ ਇਸ ਦੇ ਵਿੱਚ ਕਿੱਦਾਂ ਗੱਲ ਬਣੂਗੀ। ਆਈ ਥਿੰਕ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਇੱਕ ਥਾਂ ਦੇ ਵਿੱਚ, ਇੱਥੇ ਆਈ ਥਿੰਕ ਕੈਲੀਫੋਰਨੀਆ ਦੇ ਵਿੱਚ ਹੀ ਇੱਕ ਥਾਂ ਦੇ ਉੱਤੇ ਇੱਕ ਰੂਲ ਕਾਨੂੰਨ ਜਿਹੜਾ ਪਾਸ ਹੋਇਆ ਆ, ਜਿਸ ਦੇ ਵਿੱਚ ਲੋਕਾਂ ਨੂੰ ਇਹ ਅਖੀਰਲੀ ਜਿਹੜੀ ਇੱਛਾ ਉਹਨਾਂ ਦੀ, ਬੜੇ ਲੋਕਾਂ ਦੀ ਸੀਗੀ ਵੀ ਜਿਹੜੀ ਸਾਡੀ ਬਾਡੀ ਆ ਉਸ ਨੂੰ ਨੇਚਰ ਦੇ ਨਾਲ ਇੱਕ ਜਿਹੜਾ ਆ ਉਹ ਹੋਣ ਦਿੱਤਾ ਜਾਵੇ, ਜਾਂ ਉਹ ਉਸ ਨੂੰ ਜਿਹੜਾ ਜੇ ਬਾਅਦ ਦੇ ਵਿੱਚ ਕਿਸੇ ਹੋਰ ਚੀਜ਼ ਦੇ ਲਈ ਵਰਤਣਾ ਆ, ਖਾਦ ਦੇ ਲਈ ਵੀ ਜੇ ਵਰਤਣਾ ਆ, ਉਸ ਦੇ ਲਈ ਵੀ ਜਿਹੜਾ ਆ ਆਗਿਆ ਉਸ ਨੂੰ ਮਿਲ ਗਈ ਸੀਗੀ। ਸੋ ਇਹ ਹੁਣ ਫਿਲੀਪੀਨਸ ਦੇ ਵਿੱਚ ਇੱਕ ਨਵਾਂ ਕਾਨੂੰਨ ਜਿਹੜਾ ਪਾਸ ਹੋਇਆ ਵੀ 10 ਰੁੱਖ ਜਿਹੜੇ ਉਹ ਲਾਓ, ਅਤੇ ਜੇ ਤੁਸੀਂ ਪੇਪਰਾਂ ਦੇ ਵਿੱਚ ਪਾਸ ਹੁੰਦੇ ਆ ਨਾਲ, ਅਤੇ ਫਿਰ ਹੀ ਤੁਹਾਨੂੰ ਜਿਹੜਾ ਆ ਉਹ ਗ੍ਰੈਜੂਏਟ ਮੰਨਿਆ ਜਾਵੇਗਾ। ਸੋ ਦੇਖੋ ਹੁਣ ਇੱਦਾਂ ਦੇ ਕਾਨੂੰਨ ਜਿਹੜੇ ਉਹ ਪਾਸ ਕਰਨੇ ਪੈ ਰਹੇ ਨੇ। ਇੱਕ ਚੀਜ਼ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਦੇਖੀ ਜਾ ਰਹੀ ਆ ਵੀ ਬਹੁਤ ਥਾਵਾਂ ਦੇ ਉੱਤੇ ਸਕੂਲਾਂ ਦੇ ਜਿਹੜੇ ਵਿਦਿਆਰਥੀ ਆ ਕਲਾਈਮੇਟ ਚੇਂਜ ਨੂੰ ਲੈ ਕੇ ਜਿਹੜੇ ਉਹ ਅੱਗੇ ਆ ਰਹੇ ਨੇ। ਅਫਸੋਸ ਵਾਲੀ ਗੱਲ, ਜਿੱਦਾਂ ਆਪਾਂ ਸ਼ੁਰੂ ਦੇ ਵਿੱਚ ਵੀ ਗੱਲ ਕੀਤੀ ਸੀ ਵੀ ਜਿਹੜੇ ਪੋਲੀਟੀਸ਼ੀਅਨ ਆ ਉਸ ਦੇ ਉੱਤੇ ਜਿਹੜਾ ਬਹੁਤਾ ਕੁਛ ਆ ਉਹ ਨਹੀਂ ਕਰਨਾ ਚਾਹ ਰਹੇ। ਅਮਰੀਕਾ ਵਰਗੇ ਮੁਲਕ ਨੇ ਪੈਰਿਸ ਅਕੋਰਡ ਡੀਲ ਜਿਹੜੀ ਕਲਾਈਮੇਟ ਨੂੰ ਲੈ ਕੇ
ਸੀਗੀ ਉਸ ਦੇ ਵਿੱਚੋਂ ਆਉਂਦਿਆਂ ਹੀ ਰਾਸ਼ਟਰਪਤੀ ਟਰੰਪ ਨੇ ਜਿਹੜੇ ਆ ਉਸ ਦੇ ਵਿੱਚੋਂ ਹੱਥ ਜਿਹੜੇ ਉਹ ਵਾਪਸ ਖਿੱਚ ਲਏ ਸੀਗੇ। ਬ੍ਰਿਟੇਨ ਵੀ ਹਰਜੋਤ ਸਿੰਘ ਜੀ ਇਸ ਟਾਈਮ ਜਿਹੜੇ ਕੋਲ ਦੇ ਉੱਤੇ ਆਪਣੀ ਜਿਹੜੀ ਨਿਰਭਰਤਾ ਆ ਵੀ ਉਸ ਦੇ ਉੱਤੇ ਜਿਹੜਾ ਬਹੁਤਾ ਉਹਨਾਂ ਦਾ ਲੋੜ ਹੈਗੀ ਆ ਉਸ ਨੂੰ ਹੌਲੀ ਹੌਲੀ ਘਟਾ ਰਿਹਾ ਆ। ਹੋਰ ਵੀ ਬਹੁਤ ਸਾਰੇ ਮੁਲਕ ਜਿਹੜੇ ਆ ਇਸ ਪਾਸੇ ਵੱਲ ਨੂੰ ਕਦਮ ਚੱਕ ਰਹੇ ਆ ਅਤੇ ਆਈ ਥਿੰਕ ਅਮਰੀਕਾ ਨੂੰ ਵੀ ਬਾਕੀ ਮੁਲਕਾਂ ਦੇ ਨਾਲ ਮਿਲ ਕੇ ਕੋਲੇ ਤੋਂ ਨਿਜਾਤ ਪਾਉਣ ਦੀ ਜ਼ਰੂਰਤ ਆ। ਰੀਨਿਊਏਬਲ ਸੋਰਸਿਸ, ਸੋਲਰ ਐਨਰਜੀ, ਵਿੰਡ ਐਨਰਜੀ, ਇਹਨਾਂ ਦੀਆਂ ਚੀਜ਼ਾਂ ਵੱਲ ਨੂੰ ਧਿਆਨ ਦੇਣ ਦੀ ਜ਼ਰੂਰਤ ਆ ਅਤੇ ਜਿੰਨੇ ਰੁੱਖ ਲਾਉਂਗੇ ਉਹ ਤਾਂ ਚੰਗੀ ਗੱਲ ਹੀ ਆ। ਜਿੰਨੀ ਹਰਿਆਵਲ, ਜਿੰਨਾ ਵਾਤਾਵਰਣ ਜਿਹੜਾ ਉਹ ਤੁਹਾਡਾ ਸ਼ੁੱਧ ਰਹਿੰਦਾ। ਘਰਾਂ ਦੇ ਵਿੱਚ ਵੀ ਜਿਹੜੇ ਪੌਦੇ ਪੂਦੇ ਜਿਹੜੇ ਉਹ ਰੱਖਿਆ ਕਰੋ, ਛੋਟੇ ਮੋਟੇ ਜਿਹੜੇ ਬੂਟੇ ਉਹ ਲਾਇਆ ਕਰੋ, ਤੁਹਾਡੇ ਘਰ ਦੀ ਹਵਾ ਜਿਹੜੀ ਸ਼ੁੱਧ ਹੁੰਦੀ ਹੈ। ਨਹੀਂ ਤਾਂ ਘਰਾਂ ਦੇ ਵਿੱਚ ਐਲਰਜੀਆਂ ਨੇ ਜਿਹੜਾ ਉਹ ਮਾਰ ਲਿਆ ਹੋਇਆ ਆ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਮੈਰੀਲੈਂਡ ਤੋਂ ਆ ਰਹੀ ਹੈ। ਮੈਰੀਲੈਂਡ ਦੇ ਵਿੱਚ ਆਪਣਾ ਇੱਕ ਸਿੱਖ ਭਰਾ ਸਤਵਿੰਦਰ ਸਿੰਘ, ਜੋ ਕਿ ਮੈਰੀਲੈਂਡ ਦਾ ਜਿਹੜਾ ਸਕੂਲ ਡਿਸਟ੍ਰਿਕਟ ਹੈਗਾ ਮੌਂਟਗੋਮਰੀ ਕਾਉਂਟੀ ਦੇ ਵਿੱਚ, ਉੱਥੇ ਉਹ ਐਜ਼ ਏ ਬੱਸ ਡਰਾਈਵਰ ਕੰਮ ਕਰਦਾ ਸੀ ਕਾਫੀ ਸਾਲਾਂ ਤੋਂ। ਅਤੇ ਕਹਿੰਦੇ ਪਿਛਲੇ 13 ਸਾਲਾਂ ਦੇ ਵਿੱਚ ਉਹਦੀ ਬਹੁਤ ਜ਼ਿਆਦਾ ਜਿਹੜੀ ਆ ਹਰਾਸਮੈਂਟ ਹੋਈ। ਇਕੱਲੀ ਉਹਦੇ ਜਿਹੜੇ ਉੱਥੇ ਸੁਪਰਵਾਈਜ਼ਰ ਸੀ, ਜਿਹੜੇ ਇੰਪਲਾਇਰ ਸੀ, ਉਹਨਾਂ ਵੱਲੋਂ ਨਹੀਂ, ਜਿਹੜੇ ਸਕੂਲ ਦੇ ਵਿਦਿਆਰਥੀ ਵੀ ਸੀਗੇ, ਜਦੋਂ ਉਹ ਬੱਸ ਚਲਾਉਂਦਾ ਸੀ ਉਹ ਵੀ ਉਹਦੇ 'ਤੇ ਜਿਹੜੇ ਟੌਂਟ ਕੱਸਦੇ ਸੀ। ਕਦੇ ਉਹਨੂੰ ਉਸਾਮਾ ਬਿਨ ਲਾਦਨ ਕਹਿੰਦੇ ਸੀ, ਕਦੇ ਉਹਨੂੰ ਟੈਰਰਿਸਟ ਕਹਿੰਦੇ ਸੀ। ਕਹਿੰਦਾ ਵੀ ਇੱਕ ਵਾਰੀ ਮੈਂ ਜਿਹੜਾ ਸਾਈਨ ਮਿਸ ਕਰ ਗਿਆ, ਇੱਕ ਸਟਰੀਟ ਮਿਸ ਕਰ ਗਿਆ, ਅਤੇ ਉਹਨੇ ਕਿਹਾ ਵੀ ਹੁਣ ਸਾਨੂੰ ਜਿਹੜਾ ਇਹ ਟੈਰਰਿਸਟ ਆ ਸਾਰਿਆਂ ਨੂੰ ਕਿਡਨੈਪ ਕਰ ਲਊਗਾ। ਅਤੇ ਉਹਦੇ ਨਾਲ ਦੇ ਜਿਹੜੇ ਕੋ-ਵਰਕਰ ਸੀਗੇ ਉਹ ਵੀ ਉਹਨੂੰ ਜਿਹੜੇ ਆ ਮਜ਼ਾਕ ਕਰਦੇ ਰਹਿੰਦੇ ਸੀ ਵੀ ਤੂੰ ਆਪਣੇ ਮੂੰਹ ਦੇ ਉੱਤੇ ਟੇਪ ਲਾ ਲੈ। ਅੰਮ੍ਰਿਤਧਾਰੀ ਸਿੰਘ ਇਹ ਜਿਹੜਾ ਆ ਕਹਿੰਦੇ ਵੀ ਕਾਫੀ ਲੰਮਾ ਸਮਾਂ ਪਹਿਲਾਂ ਇੰਡੀਆ ਤੋਂ ਇੱਥੇ ਆਇਆ ਸੀ, ਉੱਥੇ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਦੇ ਸੇਵਾ ਨਿਭਾਉਂਦਾ ਸੀ। ਉਹ ਤੋਂ ਬਾਅਦ ਇੱਥੇ ਆ ਕੇ ਵੀ ਗੁਰੂ ਘਰ 'ਚ ਸੇਵਾ ਕੀਤੀ ਅਤੇ ਫਿਰ ਉਸਨੇ ਸਕੂਲ ਦੇ ਜਿਹੜੇ ਆ ਐਜ਼ ਏ ਬੱਸ ਡਰਾਈਵਰ ਜਿਹੜੀ ਜੋਬ ਜੁਆਇਨ ਕਰ ਲਈ। ਹੁਣ ਉਸਨੇ ਜਿਹੜਾ ਆ ਇਕੁਅਲ ਓਪਰਚੁਨਿਟੀ ਜਿਹੜਾ ਹੈਗਾ ਆ ਇਕੁਅਲ ਇੰਪਲੋਇਮੈਂਟ ਓਪਰਚੁਨਿਟੀ ਕਮਿਸ਼ਨ, ਉਹਦੇ ਕੋਲ ਜਿਹੜੀ ਕੰਪਲੇਨ ਕੀਤੀ ਅਤੇ ਬਹੁਤ ਲੰਮੀ ਜਿਹੜੀ ਕੰਪਲੇਨ ਸੀ, ਕਿੰਨੀ ਵਾਰੀ ਜਿਹੜਾ ਉਹਨੂੰ ਹਰਾਸ ਕੀਤਾ ਗਿਆ। ਅਤੇ ਸਿੱਖ ਕੋਲੀਸ਼ਨ ਦੇ ਲੀਗਲ ਡਾਇਰੈਕਟਰ ਜਿਹੜੇ ਆ ਅੰਮ੍ਰਿਤ ਕੌਰ, ਉਸ ਨੇ ਜਿਹੜਾ ਇਹ ਕੇਸ ਜਿਹੜਾ ਅੱਗੇ ਲੈ ਕੇ ਗਏ ਹੈਗੇ ਆ। ਅਤੇ ਹੁਣ ਉਹਦੀ ਸੈਟਲਮੈਂਟ ਵੀ ਹੋ ਗਈ ਆ, ਅਤੇ ਸੈਟਲਮੈਂਟ ਜਿਹੜੀ ਡਿਸਕਲੋਜ਼ ਨਹੀਂ ਕੀਤੀ ਗਈ ਵੀ ਕਿਸ ਤਰ੍ਹਾਂ ਦੀ ਜਿਹੜੀ ਸੈਟਲਮੈਂਟ ਹੋਈ ਆ। ਪਰ ਅੰਮ੍ਰਿਤ ਕੌਰ ਜਿਹੜੀ ਲੀਗਲ ਡਾਇਰੈਕਟਰ ਹੈਗੀ ਸਿੱਖ ਕੋਲੀਸ਼ਨ ਦੀ, ਸਿਵਲ ਆਰਗੇਨਾਈਜੇਸ਼ਨ ਆ, ਪਿਛਲੇ ਕਹਿੰਦੇ 18 ਸਾਲਾਂ ਤੋਂ ਇਹ ਸਿੱਖਾਂ ਦੇ ਵੱਖ-ਵੱਖ ਕੇਸ ਲੜ ਰਹੇ ਹੈਗੇ ਆ, ਜਿਹੜੇ ਡਿਸਕ੍ਰਿਮੀਨੇਸ਼ਨ ਦੇ, ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦੇ ਹੁੰਦੇ ਆ। ਉਹ ਕਹਿੰਦੀ ਵੀ ਸਿੱਖ ਜਿਹੜੇ ਆ USA ਦੇ ਵਿੱਚ ਕਾਫੀ ਲੰਮੇ ਸਮੇਂ ਤੋਂ 9/11 ਤੋਂ ਬਾਅਦ ਜਿਹੜੇ ਆ ਉਹ ਕਿਤੇ ਨਾ ਕਿਤੇ ਜਿਹੜਾ ਆ ਉਹਨਾਂ ਦੇ ਅਗੇਂਸਟ ਹੇਟ ਕ੍ਰਾਈਮ ਹੋ ਰਿਹਾ ਹੈਗਾ ਆ, ਕਿਉਂਕਿ ਦੇਖਣ ਦੇ ਵਿੱਚ ਆਪਾਂ ਡਿਫਰੈਂਟ ਲੱਗਦੇ ਹਾਂ, ਦਸਤਾਰਧਾਰੀਆਂ, ਦਾੜੀ ਰੱਖੀਆਂ ਹੁੰਦੀਆਂ। ਸੋ ਹੁਣ ਇਸ ਸੈਟਲਮੈਂਟ ਤੋਂ ਬਾਅਦ ਕਹਿੰਦੇ ਵੀ ਜੇ ਉੱਥੇ ਦਾ ਐਡਾ ਵੱਡਾ ਜਿਹੜਾ ਅਮਰੀਕਾ ਦਾ ਸਕੂਲ ਡਿਸਟ੍ਰਿਕਟ ਬੋਰਡ ਹੈਗਾ ਆ, ਉੱਥੇ ਕੁਛ ਵਾਪਰ ਸਕਦਾ, ਬਾਕੀ ਏਰੀਆ 'ਚ ਕੀ ਹੁੰਦਾ ਹੋਊਗਾ। ਸੋ ਇੱਕ ਤਰ੍ਹਾਂ ਨਾਲ ਇਹ ਲੈਸਨ ਜਿਹੜਾ ਹੈਗਾ ਆ ਬਾਕੀ ਸਾਰੇ ਵੀ ਜਿੱਥੇ ਜਿੱਥੇ ਵੀ ਹੋਰ ਵੱਖ-ਵੱਖ ਧਰਮਾਂ ਦੇ ਲੋਕ ਕੰਮ ਕਰਦੇ ਆ ਵੀ ਤੁਸੀਂ ਕਿਸੇ ਦੇ ਨਾਲ ਉਹਦੀ ਦਿੱਖ ਤੋਂ ਜਿਹੜਾ ਆ ਕਿਸੇ ਦੇ ਨਾਲ ਉਹਦਾ ਦੁਰਵਿਵਹਾਰ ਨਹੀਂ ਕਰ ਸਕਦੇ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਮੀਜ਼ਲਸ ਖਸਰਾ ਜਿਸ ਨੂੰ ਆਖਿਆ ਜਾਂਦਾ ਆ, ਉਸ ਦਾ ਆਊਟਬ੍ਰੇਕ ਅਮਰੀਕਾ ਦੇ ਵਿੱਚ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਭਿਆਨਕ ਰੂਪ ਜਿਹੜਾ ਕਹਿੰਦੇ ਇਖਤਿਆਰ ਕਰ ਚੁੱਕਾ ਆ। 27 ਤੋਂ ਵੱਧ ਜਿਹੜੇ ਤਕਰੀਬਨ 27 ਉਸ ਤੋਂ ਵੱਧ ਜਿਹੜੇ ਸੂਬਿਆਂ ਨੇ ਇਹ CDC ਨੂੰ ਜਿਹੜਾ ਆ ਦੱਸਿਆ ਆ ਵੀ ਉਹਨਾਂ ਨੇ ਆਪਣੇ ਸੂਬਿਆਂ ਦੇ ਵਿੱਚ ਖਸਰੇ ਦੇ, ਮੀਜ਼ਲ ਦੇ ਜਿਹੜੇ ਕੇਸ ਆ ਉਹ ਦੇਖੇ ਨੇ। ਅਤੇ ਇਹੀ ਇੱਕ ਹੋਰ ਨਵੀਂ ਰਿਪੋਰਟ ਹਰਜੋਤ ਸਿੰਘ ਜੀ ਸਾਹਮਣੇ ਆ ਰਹੀ ਹੈ, ਜਿਸ ਦੇ ਵਿੱਚ ਇਹ ਇੱਕ ਬੜੀ ਖਤਰੇ ਦਾ ਘੁੱਗੂ ਆ ਵੀ ਕਹਿੰਦੇ ਵੀ ਐਟਲੀਸਟ 10 ਸੂਬੇ ਅਜਿਹੇ ਦੱਸੇ ਗਏ ਨੇ ਜਿਨ੍ਹਾਂ ਨੇ ਆਪਣੇ ਸਕੂਲਾਂ ਦੇ ਵਿੱਚ ਕਈ ਵਿਦਿਆਰਥੀਆਂ ਨੂੰ ਵਿਦਆਊਟ ਵੈਕਸੀਨੇਸ਼ਨ ਜਿਹੜੇ ਆ ਉਹ ਦਾਖਲਾ ਜਿਹੜਾ ਉਹ ਦਿੱਤਾ ਹੋਇਆ ਆ। ਅਤੇ ਕਹਿੰਦੇ ਵੀ ਬਹੁਤ ਵਾਰੀ ਜਿਹੜੇ ਵੈਕਸੀਨਸ ਤੋਂ ਬਾਹਰ ਆਉਣ ਦੇ ਲਈ ਲੋਕ ਜਿਹੜੇ ਆ ਉਹ ਕਹਿੰਦੇ ਨੇ ਵੀ ਸਾਡੀ ਰਿਲੀਜੀਅਸ ਤੌਰ ਦੇ ਉੱਤੇ ਜਿਹੜਾ ਇਸ ਨੂੰ ਠੀਕ ਨਹੀਂ ਮੰਨਿਆ ਜਾਂਦਾ। ਕਈ ਲੋਕ ਜਿਹੜੀਆਂ ਕੌਨਸਪੀਰੇਸੀ ਥਿਊਰੀਆਂ ਦੇ ਵਿੱਚ ਜਿਹੜੇ ਯਕੀਨ ਰੱਖਦੇ ਨੇ
ਵੀ ਵੈਕਸੀਨ ਲਵਾਉਣ ਦੇ ਨਾਲ ਬੱਚਿਆਂ ਨੂੰ ਜਿਹੜਾ ਆਟਿਜ਼ਮ ਵਗੈਰਾ ਜਿਹੜਾ ਉਹ ਹੋ ਜਾਂਦਾ ਆ, ਪਰ ਇਹ ਇੱਕ ਬਹੁਤ ਖਤਰੇ ਦੀ ਚਿੰਤਾ ਦਾ ਜਿਹੜਾ ਵਿਸ਼ਾ ਹੈਗਾ ਆ। ਬਹੁਤ ਸਾਰੇ ਤੁਸੀਂ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਪਾਰਕਾਂ 'ਚ ਲੈ ਕੇ ਜਾਂਦੇ ਹੋ, ਸਕੂਲਾਂ ਦੇ ਵਿੱਚ ਜਿਹੜੇ ਬੱਚੇ ਤੁਹਾਡੇ ਜਾਂਦੇ ਨੇ, ਹੁਣ ਆਈ ਥਿੰਕ ਤੁਹਾਨੂੰ ਮੇਕ ਸ਼ੋਰ ਕਰਨਾ ਪਊਗਾ ਘੱਟੋ ਘੱਟ ਸਕੂਲਾਂ ਦੇ ਵਿੱਚ ਜਿੰਨੇ ਵੀ ਮਾਪੇ ਆ, ਚਾਹੇ ਉਹਨਾਂ ਦੇ ਬੱਚਿਆਂ ਨੂੰ ਵੈਕਸੀਨ ਲੱਗੀਆਂ ਆ ਅਤੇ ਚਾਹੇ ਅਜੇ ਲੱਗਣੀਆਂ ਆ, ਜਾਂ ਜਿਹੜੇ ਉਹ ਜਾਂਦੇ ਵੀ ਆ, ਵੀ ਇੱਕ ਵਾਰੀ ਆਪਣੇ ਜਿਹੜੇ ਸਕੂਲ ਦੇ ਅਧਿਕਾਰੀਆਂ ਤੋਂ ਕਨਫਰਮ ਕਰੋ ਵੀ ਤੁਹਾਡੇ ਸਕੂਲ ਦੇ ਵਿੱਚ ਕੋਈ ਇੱਦਾਂ ਦਾ ਬੱਚਾ ਤੁਸੀਂ ਐਡਮਿਟ ਤਾਂ ਨਹੀਂ ਕੀਤਾ ਹੋਇਆ ਵੀ ਜਿਨ੍ਹਾਂ ਨੇ ਜਿਹੜੀਆਂ ਵੈਕਸੀਨੇਸ਼ਨਸ ਜਿਹੜੀਆਂ ਉਹ ਨਹੀਂ ਲਈਆਂ ਹੋਈਆਂ। ਜੇ ਨਹੀਂ ਲਈਆਂ ਹੋਈਆਂ ਤਾਂ ਕੀ ਕਾਰਨ ਆ, ਅਤੇ ਕਿਉਂ ਤੁਸੀਂ ਜਿਹੜਾ ਉਸ ਨੂੰ ਅਸੈਪਟ ਕੀਤਾ ਹੋਇਆ, ਅਤੇ ਕਿਉਂ ਇੱਕ ਹਿਸਾਬ ਦੇ ਨਾਲ ਹੋਰ ਬੱਚਿਆਂ ਦੇ ਲਈ ਤੁਸੀਂ ਖਤਰੇ ਦਾ ਇੱਕ ਕਾਰਨ ਜਿਹੜਾ ਉਹ ਬਣ ਰਹੇ ਹੋ। ਆਲਰੇਡੀ ਕਈ ਮੌਤਾਂ ਜਿਹੜੀਆਂ ਆ ਇਸ ਮੀਸਲਸ ਦੇ ਕਰਕੇ ਜਿਹੜੀਆਂ ਹਰਜੋਤ ਸਿੰਘ ਜੀ ਬਣ ਚੁੱਕੀਆਂ ਹੋਈਆਂ ਆ। 880 ਮੀਸਲ ਦੇ ਜਿਹੜੇ ਕੇਸ ਆ ਉਹ ਇਸ ਟਾਈਮ ਅਮਰੀਕਾ ਦੇ ਵਿੱਚ ਮੌਜੂਦਾ ਸਾਲ ਦੇ ਵਿੱਚ ਕਨਫਰਮ ਕੀਤੇ ਗਏ ਨੇ। ਇਹ 1994 ਤੋਂ ਬਾਅਦ ਦੇ ਵਿੱਚ ਹੁਣ ਤੱਕ ਸਭ ਤੋਂ ਵੱਧ ਆંકੜਾ ਉਹ ਦੱਸਿਆ ਗਿਆ ਹੈਗਾ ਆ। ਸੋ ਇਹ ਸਭ ਨੂੰ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ। ਆਪਣੇ ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ DC, ਨਵਾਡਾ, ਨਿਊ ਮੈਕਸੀਕੋ, ਟੈਕਸਸ, ਈਸਟ ਦੇ ਬਹੁਤ ਸਾਰੇ ਜਿਹੜੇ ਕੇਸ ਨੇ ਉਹ ਆਲਰੇਡੀ ਦੱਸੇ ਗਏ ਨੇ। ਸੋ ਸਭ ਨੂੰ ਬਹੁਤ ਧਿਆਨ ਇhtiyਾਤ ਰੱਖਣ ਦੀ ਜ਼ਰੂਰਤ ਆ। ਜਿਨ੍ਹਾਂ ਬੱਚਿਆਂ ਦੀਆਂ ਵੈਕਸੀਨੇਸ਼ਨਸ ਨਹੀਂ ਹੋਈਆਂ, ਪਲੀਜ਼ ਉਹਨਾਂ ਨੂੰ ਵੈਕਸੀਨੇਸ਼ਨ ਜਿਹੜੀਆਂ ਉਹ ਤੁਸੀਂ ਦਿਵਾਓ। ਇਹ ਇੱਕ ਬਹੁਤ ਵੱਡੀ ਕੌਨਸਪੀਰੇਸੀ ਥਿਊਰੀ ਹੈਗੀ ਆ ਵੀ ਵੈਕਸੀਨਸ ਦੇ ਨਾਲ ਜਿਹੜੇ ਬੱਚਿਆਂ ਦਾ ਦਿਮਾਗੀ ਤੌਰ ਦੇ ਉੱਤੇ ਕੁਛ ਉਹਨਾਂ ਨੂੰ ਹੋ ਜਾਂਦਾ ਜਾਂ ਆਟਿਜ਼ਮ ਹੋ ਜਾਂਦਾ ਆ। ਬਾਈ ਤੁਸੀਂ ਵੀ ਠੀਕ ਠਾਕ ਹੋ ਵੈਕਸੀਨੇਸ਼ਨਸ ਤੋਂ ਬਾਅਦ ਦੇ ਵਿੱਚ, ਸੋ ਕਿਉਂ ਤੁਸੀਂ ਕਈ ਆਪਣੇ ਬੱਚਿਆਂ ਨੂੰ ਇਸ ਤੋਂ ਪਰਹੇਜ਼ ਜਿਹੜਾ ਕਰ ਰਹੇ ਨੇ। ਇੱਕ ਚਲੋ ਆਪਣੀ ਕਮਿਊਨਿਟੀ ਦੀ ਤਾਂ ਮੈਂ ਕਹਿੰਦਾ ਵੀ ਚੰਗੀ ਗੱਲ ਆ ਵੀ ਇੱਦਾਂ ਦੇ ਬਹੁਤ ਜਿਹੜੇ ਘੱਟ ਲੋਕ ਹੋਣਗੇ ਜਿਹੜੇ ਆ ਉਹ ਵੈਕਸੀਨੇਸ਼ਨ ਦੇ ਉੱਤੇ ਸ਼ਾਇਦ ਯਕੀਨ ਨਾ ਕਰਦੇ ਹੋਣ। ਸਾਰਿਆਂ ਨੂੰ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ, ਅਤੇ ਜ਼ਰੂਰ ਇੱਕ ਦੂਜੇ ਨੂੰ ਇਸ ਦੇ ਬਾਰੇ ਗੱਲ ਵੀ ਜਿਹੜੀ ਕਰੋ। ਮੇਕ ਸ਼ੋਰ ਕਰੋ ਆਪਣੇ ਸਕੂਲਾਂ ਦੇ ਵਿੱਚ ਵੀ ਜਿੱਥੇ ਤੁਹਾਡੇ ਬੱਚੇ ਜਾਂਦੇ ਆ ਵੀ ਉੱਥੇ ਵੀ ਕੋਈ ਇੱਦਾਂ ਦਾ ਬੱਚਾ ਨਾ ਹੋਵੇ ਜਿਹਨੇ ਵੈਕਸੀਨੇਸ਼ਨਸ ਨਾ ਲਈਆਂ ਹੋਣ। ਜੀ ਸੋ ਆਪਾਂ ਲੈਂਦੇ ਹਾਂ ਹੁਣ ਸਰੋਤਿਆਂ ਤੋਂ ਇਜਾਜ਼ਤ। ਸਾਡਾ ਸਮਾਂ ਸਮਾਪਤ ਹੋ ਗਿਆ। ਸਾਰੇ ਹੀ ਸਰੋਤਿਆਂ ਨੂੰ ਸਾਡੇ ਦੋਨਾਂ ਵੱਲੋਂ ਇੱਕ ਵਾਰੀ ਫੇਰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ